ਸੈੱਟ ਕਰਨ ਨੇ ਪਰਿੰਦਾ ਫੜ ਕੇ ਕਹਿੰਦਾ 1 ਮਿੰਟ ਹੁਣ ਮਾਰ ਲੈ। ਸ਼ੇਰ ਨੇ ਅੱਜ ਵੇਖਿਆ ਇਹਦੇ ਅੱਬੇ ਦਾ ਨਾਂ ਨੀਵ ਟਰਾਊਟ ਸੀ। ਇੱਕ ਲੱਤ ਅੱਗੇ ਸੀ ਤੇ ਇੱਕ ਪਿੱਛੇ ਸੀਗੀ। ਹਾਂ ਠੀਕ ਤੇ ਵਾਜਾ ਦੇ ਨਹੀਂ ਪਿਆ ਗੇਰ 10 ਮਿੰਟ ਤੇ ਇੰਨਾ ਪਾਣੀ ਚ ਰਹਿੰਦਾ ਸੀ ਲੋਕੀ ਨੂੰ ਅਜ਼ਰ ਮੱਚ ਕਹਿਣ ਲੱਗ ਪਏ। ਇੱਕ ਤੂੰ ਇਹਨਾਂ ਦੀ ਤਾਈ ਨੂੰ ਨਹੀਂ ਜਾਣਦਾ, ਨਜ਼ੀਰਾ ਡੋਲਫਨ ਨੂੰ। अस्सलाम वालेकुम नाज़रीन, टीटा में खुशामदीद। सबसे पहले एक फरमाइश, याद है मुझको तूने कहा था तुमसे नहीं रूठेंगे कभी, दिल की तरह से हाथ मिले हैं कैसे भला छूटेंगे कभी, तेरी बाहों में बीती हर शाम बेवफा ये भी क्या याद नहीं क्या हुआ तेरा वादा वो कसम वो इरादा भूलेगा दिल जिस दिन तुम्हें वो दिन जिंदगी का आखिरी दिन होगा क्या हुआ तेरा वादा वो कसम वो इरादा। वाह 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 वाह। ਉਸਤਾਦ ਜੀ ਬਹੁਤ ਸੋਹਣੀ ਆਵਾਜ਼ ਤੁਹਾਡੀ, ਯਕੀਨ ਕਰੋ। ਫਾਈਨਲ ਮਿਹਰਬਾਨੀ ਯਾਰ। ਉਸਤਾਦ ਜੀ ਰਿਆਜ਼ ਕਰਿਆ ਕਰੋ। ਨਹੀਂ ਰਿਆਜ਼ ਮੈਂ ਕਿਹੜਾ ਕੋਈ ਸਿੰਗਰ ਬਣਨਾ ਯਾਰ, ਐਡਾ ਮਤਲਬ ਉਹ ਰਿਆਜ਼। ਭਾਏ ਨੇ 30 ਰੁਪਏ ਇਹਨੂੰ ਰਿਆਜ਼ ਨੇ ਦਿੱਤੇ ਸੀ ਕਿ ਮੇਰਾ ਮੈਂ ਵਿੱਚ ਜਿਹੜੇ ਨਾ ਗਾਣੇ ਆਵੇ। ਪੁਰਾਣੇ ਗਾਉਣਾ ਜਿਹੜਾ ਮੈਨੂੰ ਸ਼ੌਕ, ਅੱਜ ਦਾ ਦੌਰ ਹੀ ਨਹੀਂਗਾ। ਪੁਰਾਣਾ ਦੌਰ ਹੋਰ ਸੀ, ਚੰਗਾ ਦੌਰ ਸੀ, ਹੁਣ ਦਾ ਦੌਰ ਹੋਰ ਆ ਗਿਆ। ਹੁਣ ਦੇ ਗਾਣੇ ਹੋਰ ਹੋ ਗਏ। ਮੈਂ ਪੁਰਾਣੇ ਦੌਰ ਦਾ ਰੂਹ ਮੇਰੀ ਪੁਰਾਣੇ ਦੌਰ ਦੀ ਤੇ ਉੱਥੇ ਆਵਾਜ਼ ਵੀ- ਫਲੈਟਾਂ 'ਚ ਬਾਬੇ ਬੈਠੇ ਹੁੰਦੇ ਤਾਸ਼ ਤੂਸ਼ ਖੇਡੇ, ਉਹਨਾਂ ਨੂੰ ਸੁਣਾਇਆ ਇਹਦੇ ਵਿੱਚ ਵੀ ਕਈ ਬਾਬੇ ਆ ਪੁਰਾਣੇ ਦੌਰ ਦੇ ਮੇਰੇ ਨਾਲ ਦੇ। ਨਹੀਂ ਉਸਤਾਦ ਜੀ, ਤੁਸੀਂ ਪਤਾ ਕੀ, ਤੁਸੀਂ ਨਵੇਂ ਅੰਗ 'ਚ ਗਾਣਾ ਗਾਓ, ਮਤਲਬ ਫਾਸਟ ਕਰ ਲਓ। ਉਹ ਆਹ ਯਾਰ ਕਈ ਪੁਰਾਣੇ ਗਾਣਿਆਂ ਨੂੰ ਨਵਾਂ ਇਹ ਗਾਣਾ ਨਹੀਂ ਜਿਹੜਾ ਹੁਣ ਤੈਨੂੰ ਮੈਂ ਫੇਰ ਗੱਲ ਦੱਸਣੀ, ਤੂੰ ਫੇਰ ਕਹਿਣਾ ਉਸਤਾਦ ਜੀ ਆ ਗਾਣਾ ਤੂੰ ਜਿਹੜਾ ਤੁਮ ਜੈਸੇ ਦੋਸਤੋਂ ਕਾ ਸਹਾਰਾ ਹੈ ਦੋਸਤੋ, ਸੁਣਿਆ ਗਾਣਾ ਆਇਆ ਨਵਾਂ, ਉਹ ਵਿੱਚ ਗਾਲ ਵੀ ਹੈ। तुम जैसे एहसान मेरे दिल पे तुम्हारा है दोस्तों, है ना? ये रफी साहब का गाना। ਅੱਛਾ हाँ जी, ਬਿਲਕੁਲ ਠੀਕ आप तुम जैसे डैश डैश का सहारा है दोस्तों, है ना नवा गाना, रफी साहब का गाना ही। ਲੇਕਿਨ ਉਸਤਾਦ ਜੀ रफी साहब प्योर। मैं चाह रहा मैं भी ना पुराने गाने ਨੂੰ ਰੀਮਿਕਸ ਕਰਾਂ ਨਵੇਂ ਸਟਾਈਲ 'ਚ, ਜਿਹੜੇ ਲੋਕਾਂ ਨੇ ਸੁਣੇ ਨਾ ਹੁਣ। ਆ ਸੁਣੋ। ਵਾਕਈ ਜੀ ਬਹੁਤ ਰਵੀ ਸਾਹਿਬ ਦਾ ਗਾਣਾ। ਉਹਨੇ ਵੀ ਮਾਜ ਮੂਜ ਕੇ ਤੇ ਨਵਾਂ ਵਾਹ ਵਾਹ ਵਾਹ। ਤੇ कैसा मैं तो क्या सुना, ਭਾਜੀ ਚੋਰ मैं ਬੜੇ। भी एक गाना सोचिया यार, केड़ा? मैं ਉਹਨੂੰ ਰੀਮਿਕਸ ਕਰਨਾ। ਕਿਹੜਾ ਭਾਈ? मैं मुझे अपना यार बना लो फिर देखो मजा प्यार का, अरे आजमा के देखो दिल कैसा है दिलदार का, मुझे अपना यार बना लो फिर देखो मजा प्यार का, जिन रास्तों से गुजरूं एक धूम सी मचा दूं, जिन महफिलों में जाऊं वो महफिलें सजा दूं, मैं राही हूँ अलबेला और प्यासा हूँ दीदार का, मुझे अपना यार बना लो फिर देखो मजा प्यार का। मैं इतना गाने ਮੈਂ ਇੱਕ ਹੋਰ ਸੋਚਿਆ, ਮੈਂ ਤੇ ਯਾਰ ਰੰਜਿਸ਼ ਹੀ ਸਹੀ ਕਰਨ ਲੱਗਾ ਮਾਂ ਦੀ ਮੇਰੀ। नहीं ये रंजिश ही सही दिल ही जलाने के लिए आ फिर से मुझे छोड़ के जाने के लिए आ। ਕਿਆ ਬਾਤ ਕਿਆ ਬਾਤ। ਓਏ ਇਹ ਕਰਾਂਗੇ ਉਸਤਾਦ ਜੀ ਇੱਕ ਇਨਫੋਰਮੇਸ਼ਨ ਲੈਣੀ, ਜਿਹੜਾ ਪੌਪ 뮤직 ਹੈ ਇਹ ਕਿਹਦੀ ਇਜਾਦ ਹੈ? ਹੈ ਇਹ ਕਿਸੇ ਪੌਪੀ ਇਨਸਾਨ ਦੀ ਲਾਗੇ ਹੋ। ਵੇਖਿਆ ਉਸਤਾਦ ਯਾਰ नहीं ਜਿਵੇਂ आप गाना बनाने हैं, मैं कहूंगा रंजिश ही सही, रंजिश ही सही दिल ही जलाने के लिए आ फिर से मुझे छोड़ के जाने के लिए आ, रंजिश ही ऐसे का कुछ बनाओ ਸਹੀ है ना। ਨਾਜ਼ੀਆ ਸੰਦੀਪ ਹੈ ਸੀ ਪੌਪ ਸਿੰਗਿੰਗ ਜਿਹੜੀ ਉਹਨੇ ਯਾਦ ਕੀਤੀ। ਉਹ ਨਹੀਂ, ਉਹ ਯਾਦ ਪਤਾ ਨਹੀਂ ਕਿੱਥੋਂ ਕਿੱਥੋਂ ਯਾਰ। ਤੁਸੀਂ ਮਿਕਸ ਨਾ ਕਰੋ। ਉਹ ਦੌਰ ਇੱਕ 올ਡ ਦੌਰ ਸੀ ਬਿਲਕੁਲ,
ਫਿਰ ਇੱਕ ਮਿਡ ਦੌਰ ਆਇਆ, ਹਾਂਜੀ। ਫਿਰ ਇੱਕ 92 80 92 ਦਾ ਦੌਰ ਆਇਆ, ਫਿਰ ਉਸ ਤੋਂ ਬਾਅਦ ਹੁਣ ਇੱਕ ਲੈਦਾ ਮਿਊਜ਼ਿਕ ਚੇਂਜ ਹੋ ਰਿਹਾ। ਪਾਇਨ 1920-22 ਚ ਦਿਲ ਜਲਤਾ ਹੈ ਤੋ ਜਲਨੇ ਦੇ ਆਂਸੂ ਨਾ ਬਹਾ फरियाद ना कर, दिल जलता है तो जलने दे, दिल जलता है, दिल जलता है। मुकेश साहब ਇਹ ਕਿੰਨਾ ਸੀ ਸਨ? ਇਹ 1930-35 ਦੇ ਕੋਲ ਤੇ ਉਦੋਂ ਦਾ ਗਾਣਾ ਜਿਵੇਂ 90% ਲੋਕ ਗੂੰਗੇ। ਫਿਰ 1945-46 ਚ ਆਇਆ ਤੂੰ ਗੰਗਾ ਕੀ ਮੌਜ ਮੈਂ जमुना का धारा। फिर उस तो बाद आ गया 60-70 ਦਾ मैं कहीं कभी न बन जाऊं तेरे प्यार में है। फिर अगो 80 ਦਾ ਦੌਰ ਆ ਗਿਆ, किशोर साहब ਦੀ 80 ਚ ਡੈਥ ਹੋਈ। 80 ਤੋਂ ਬਾਅਦ 82-83 ਕੁਮਾਰ ਸਾਨੂ ਦਾ ਸਾਹਿਬ ਦਾ ਦੌਰ ਆ ਗਿਆ, ਜਾਂ ਉਸ ਤੋਂ ਬਾਅਦ ਸਾਡਾ ਬਚਪਨ ਉਦਤ ਕੁਮਾਰ ਸਾਨੂ ਸਾਹਿਬ ਦਾ 88 ਦੇ ਵਿੱਚ ਹਵਾ ਹਵਾ ਇਖਵਾ ਇਸ ਤਰ੍ਹਾਂ ਦੇ ਆ ਗਿਆ। ਸਾਡਾ ਬੋਲ ਲੁੱਟਾ ਦੇ ਇਹਦੇ ਚ ਦਿਲ ਮੇ ਮੇਰੇ ਹੈ ਦਰਦ ਡਿਸਕੋ, ਦਰਦ ਡਿਸਕੋ। ਨਹੀਂ ਤੁਹਾਡਾ ਬਚਪਨ ਤੇ ਗੁਜ਼ਰਿਆ ਨਾ ਇਹਦੇ ਚ। ਆਤਫ ਅਸਲਮ ਸਾਹਿਬ ਜਦੋਂ ਸ਼ੁਰੂ ਹੋਏ ਨੇ ਉਦੋਂ ਬਿਲਕੁਲ ਉਦੋਂ ਵੀ ਤੂੰ ਚੰਗਾ ਭਲਾ, ਤੇਰੇ ਮੁੱਛਾਂ ਦਾੜੀ ਆਈਆਂ ਸੀ। ਭਾਜੀ ਤੁਹਾਡਾ ਨਾ ਆਤਫ ਅਸਲਮ ਆਏ ਨੇ 17 ਸਾਲ ਦੇ ਸੀ ਜਦੋਂ ਮੇਰੇ ਪੈਰਾਂ ਦੀ ਲੱਛੀ ਗਾਣਾ ਹੈ। ਬਸ ਕਰਦੇ ਫਰੀਦ, ਬਸ ਕਰਦੇ। ਅੱਜ ਮੇਰਾ ਰੰਗ ਬਚਿਆ, ਰੰਗ ਜਿਹੜਾ ਨਾ ਨਾਈ ਕੋ ਤੂੰ ਲਵਾਉਣਾ। ਆਹੋ ਉਸ ਮੈਂ ਕਹਿੰਦਾ ਮੈਨੂੰ ਰੰਗ ਦੇ, ਮੁਝੇ ਰੰਗ ਦੇ, ਤਾਂ ਕਰਕੇ ਆਪੇ ਮੁਝੇ ਰੰਗ ਦੇ, ਜਿਹੜਾ ਬਚ ਗਿਆ ਮੁਝੇ ਰੰਗ ਦੇ। ਜਿੰਨੇ ਤੁਸੀਂ ਪੁਰਾਣੇ ਹੋ ਨਾ, ਉਦੋਂ ਸ਼ਲਵਾਰ ਚ ਕਮੀਜ਼ ਦੇਣ ਨੂੰ ਫੈਸ਼ਨ ਕਹਿੰਦੇ ਸੀ। ਆਹੋ ਚੰਗਾ ਭਲਾ ਤੂੰ ਫਰੀਦ ਪੁਰਾਣਾ ਆਦਮੀ ਹੈ। ਉਸਤਾਦ ਥੋੜਾ ਪੁਰਾਣਾ, ਅੱਲਾ ਮਾਫ। ਦੌਰ ਸਾਜੀ ਦੌਰ ਪੁਰਾਣਾ ਹੀ ਖੂਬਸੂਰਤ। ਉਸਤਾਦ ਐਡਾ ਪੁਰਾਣਾ ਵਾ, ਉਦੋਂ ਨਸਵਾਰ ਮੂੰਹ ਚ ਨਹੀਂ ਨੱਕ ਚ ਰੱਖ ਦਿੰਦੇ ਸੀ, ਜਿੱਡਾ ਉਸਤਾਦ ਪੁਰਾਣਾ। ਫਰੀਦ ਏਡਾ ਪੁਰਾਣਾ, ਉਦੋਂ ਅੱਧਾ ਪਾਕਿਸਤਾਨ ਬਣਿਆ ਸੀ, ਬਾਕੀ ਹਲੇ ਬਣਨ ਦਿਆ। ਫਰੀਦ ਏਡਾ ਪੁਰਾਣਾ, ਇਹ ਰੇਤ ਆਂਡੀ ਸੀ ਪਾਕਿਸਤਾਨ ਬਣਨ ਵਾਸਤੇ। ਅੱਛਾ ਜੀ, ਉਦੋਂ ਦਾ ਹੀ ਏਡਾ ਪੁਰਾਣਾ ਵਾ, ਉਦੋਂ ਆਂਡਾ ਨਾ ਉਦਾਂ ਹੀ ਖਾਂਦੇ ਸੀ ਜਿੱਦਾਂ ਹੁੰਦਾ। ਬਾਅਦ ਚ ਪਤਾ ਲੱਗਾ ਵੀ ਇਹਨੂੰ ਤਲੀ ਦਾ ਵੀ ਆ, ਫਰਾਈ ਵੀ ਕਰੀ। ਫੈਸਲ ਭਾਈ ਏਡੇ ਪੁਰਾਣੇ, ਉਦੋਂ ਟਰਮੀਨੇਟਰ ਲੱਕੜ ਦਾ ਸੀ। ਉਹ ਆਨੜ ਨਹੀਂ, ਦਾਨਿਸ਼ ਵੀ ਏਡਾ ਪੁਰਾਣਾ, ਉਦੋਂ ਬੱਕਰੇ ਕੰਮ ਤੇ ਜਾਂਦੇ ਸੀ। ਗੱਲ ਹੀ ਐਸੀ ਗੱਲ ਆ। ਬੱਕਰੇ ਕੰਮ ਤੇ ਜਾਂਦੇ ਸੀਗੇ ਉਦੋਂ ਨਾ ਮੰਡੀਆਂ ਚ ਜ਼ੇਵਰ ਵਿਕਦਾ ਹੁੰਦਾ ਸੀ ਜਿੰਨਾ ਤੂੰ ਪੁਰਾਣਾ। ਠਾਈਏ ਲਾ ਕੇ ਵੇਚ ਦਿੰਦੇ ਸੀ ਯਾਰ। ਜਦੋਂ ਦਾ ਤੂੰ ਨਾ ਫੈਸਲ, ਉਦੋਂ ਸੱਪ ਦੀਆਂ ਲੱਤਾਂ ਹੁੰਦੀਆਂ ਸੀ, ਬਾਕੀ ਦੌੜਦਾ ਹੁੰਦਾ ਸੱਪ। ਫਿਰ ਬਾਅਦ ਚ ਉਹਨਾਂ ਨੇ ਕਿਹਾ ਯਾਰ ਇਹ ਇਦਾਂ ਨਹੀਂ ਠੀਕ ਲੱਗਦਾ, ਕਿਉਂਕਿ ਉੱਤੋਂ ਬਰੀਕ ਆ ਤੇ ਇਹ ਇੱਧਰ ਉੱਧਰ ਡਿੱਗ ਪੈਂਦਾ। ਉਹਨਾਂ ਨੇ ਫਿਰ ਲੱਤਾਂ ਕੱਟਦੀਆਂ। ਫਿਰ ਨਵਾਂ ਆਇਆ 1700 ਕਿੰਨੇ ਚ ਮਾਡਲ ਆਇਆ ਪਹਿਲਾ। ਲੋਕਾਂ ਨੂੰ ਗੱਲਾਂ ਕਰਨ ਦਿਆ ਪੀਟੀਵੀ ਦੀ ਟੈਸਟ ਟਰਾਂਸਮਿਸ਼ਨ ਚ ਆਇਆ ਹੈ, ਉਹ ਵੀ ਛੋਟੀ ਫੜ ਕੇ ਆਏਗਾ। ਦੌਰ ਪਤਾ ਕੀ ਗੱਲ ਆ, ਅੱਜ ਦਾ ਦੌਰ ਹੋਰ ਹਿਸਾਬ ਦਾ, ਲੇਕਿਨ ਉਹ ਸਕੂਨ ਵਾਲਾ ਦੌਰ ਸੀ ਉਸਤਾਦ ਜੀ ਵਾਕਈ ਪੁਰਾਣਾ। ਭਾਈ। ਉਸਤਾਦ ਜੀ ਉਸ ਦੌਰ 'ਚ ਕਿਤੇ ਚਲੇ ਜਾਈਏ ਨਾ, ਮੈਂ ਸਿਰਫ ਘਿਓ ਇਕੱਠਾ ਕਰਾਂ, ਆਪੂ ਕਹਿੰਦੇ ਸੀ ਰੁਪਈਏ ਦਾ ਦੇਸੀ ਘਿਓ ਸੀ ਕਿਲੋ। ਉਸ ਦੌਰ ਚੋਂ ਲੈ ਕੇ ਤੇ ਤੂੰ ਇੱਧਰ ਛਾਲ ਮਾਰ ਦੇ ਬਸ। ਤੂੰ ਇਹ ਕਾਰੋਬਾਰ ਸ਼ੁਰੂ ਕਰ ਲਾ। ਭਾਈ ਤੂੰ ਸਵੇਰ ਨੂੰ 9 ਵਜੇ ਉਸ ਦੌਰ 'ਚ ਚਲਾ ਜਾ ਕਰ, ਉਦੋਂ ਚੀਜ਼ਾਂ ਇਕੱਠੀਆਂ ਕਰਕੇ ਸ਼ਾਮ ਨੂੰ ਅਸਰ ਪੜ ਕੇ ਉਸ ਦੌਰ 'ਚੋਂ ਐਨੂੰ ਇਸ ਦੌਰ 'ਚ ਆ ਗਿਆ। ਇਸ ਦੌਰ 'ਚੋਂ ਆ ਕੇ ਠੀਕ ਕਿੰਨਾ ਕੁ ਸਫ਼ਰ ਉਸ ਦੌਰ ਦਾ ਤੇਰੇ ਘਰੋਂ? ਨਾਲ ਹੀ ਅੱਗੇ ਵੀ ਗੱਲ ਕੀਤੀ ਸੀ ਪਿਛਲੇ ਸ਼ੋਅ 'ਚ ਕਿ ਮੈਨੂੰ ਸੱਚੀ ਮੁੱਚੀ ਬਚਪਨ ਯਾਦ ਆਉਂਦਾ। ਮੈਂ ਯਾਰ ਜਦੋਂ ਮੈਂ ਐਲਬਮ ਖੋਲਣਾ ਫਰੀਦ, ਮੈਂ ਯਾਰ ਵੇਖ ਕੇ ਹੈਰਾਨ ਹੋ ਜਾਂਦਾ ਆਪਣਾ ਆਪ ਯਾਰ। ਐਲਬਮ ਬੰਬ ਉਹ ਜਿਹਦੇ 'ਚ ਤਸਵੀਰਾਂ ਨਹੀਂ ਲੱਗਦੀਆਂ। ਹਾਂਜੀ, ਅਕਸਰ ਇਹਦੇ ਘਰ ਦਰਵਾਜ਼ਾ ਖੜਕਾਉਣ ਫੈਸਲ ਕਿਤੇ ਕਹਿੰਦੇ ਤੇਰਾ ਪੁਰਾਣੇ ਦੌਰ 'ਚ ਗਿਆ, ਉਹਨੇ 4 ਵਜੇ ਆਉਣਾ। ਪੁਰਾਣੇ ਦੌਰ 'ਚ ਇਦਾਂ ਦੀਆਂ ਚੀਜ਼ਾਂ ਇਕੱਠੀ ਕਰੀ ਲਿਆ। ਬੰਦਾ ਪੁੱਛੇ ਤੂੰ ਪੁਰਾਣੇ ਦੌਰ 'ਚ ਉਹ ਚੀਜ਼ਾਂ ਲੈ ਕੇ ਆ, ਉਹ ਨਹੀਂ ਟਾਈਮ ਕਿਹਨੂੰ ਕਹਿੰਦੇ ਨੇ, ਟਾਈਮ ਮਸ਼ੀਨ ਟੈਪ। ਉਦੋਂ ਚਲਾ ਗਿਆ ਜਦੋਂ ਰੁਪਈਏ ਦਾ ਕਿਲੋ ਦੇਸੀ ਘਿਓ ਸੀ। ਸਹੀ। ਅੱਛਾ, ਉਥੋਂ ਉਹ ਚੀਜ਼ਾਂ ਲੈ ਕੇ ਆ ਰਹੇ ਆ ਜਿਹੜੀਆਂ ਅੱਜ ਵੀ ਉਹਨਾਂ ਦੀਆਂ ਹੀ ਨੇ। ਐਸਾ ਚਾਹਲ ਆ ਗਿਆ ਪੁਰਾਣੇ ਦੌਰ ਚ 1000 ਰੁਪਇਆ ਲੈ ਕੇ, ਉਹ ਭਾਈ ਉਹਨਾਂ ਨੇ ਲੁੱਟ ਲਿਆ ਕਿ ਏਡਾ ਵੱਡਾ ਬੰਦਾ ਆ ਗਿਆ ਸਰ। ਨਹੀਂ, ਪੁਰਾਣੇ ਦੌਰ 'ਚ ਸਿਰਫ ਇੱਕ ਬੰਦਾ ਹੀ ਜਾ ਸਕਦਾ, ਉਹ ਡੋਰੀਮੋਨ। ਉਹ ਜਾਂਦਾ, ਉਹ ਕੜੀ ਜੀ ਘਮਾਉਂਦਾ। ਉਹ ਨਹੀਂ, ਡੋਰੇਮੋਨ ਨਹੀਂ, ਜਮਾਨ ਜੀ। ਸਾਰੇ ਹੀ ਆ। ਨਹੀਂ ਜਮਾਨ ਜੀ ਬੇਸਿਕ ਕਿਹੜਾ ਯਾਰ, ਉਹ ਦੌਰ ਅੱਛਾ ਸੀਗਾ ਯਾਰ। ਇਹ ਵੀ ਲੈ ਜਮਾਨ ਜੀ ਵਾਲੀ ਘਰ, ਇਹਨੇ ਕਮਾਈ, ਖੁੱਡਾਂ ਚੋਂ ਚੂਹੇ ਨਿਕਲੇ ਇਹਦੇ ਘਰੋਂ, ਚੜ ਗਏ ਇਹਨਾਂ ਦੀਆਂ ਪੇਟੀਆਂ ਦੇ ਸਾਰੇ ਕਸਮੇ। ਜਮਾਨ ਜੀ ਆਲਰੇਡੀ ਆ ਸੀਗੇ। ਆਹੋ, ਉਹ ਗੇਮ ਤੋਂ ਪਹਿਲੇ ਹੀ ਆ ਸੀ ਸਾਡੇ। ਭਾਈ ਨੂੰ ਜਮਾਨ ਜੀ ਖੇਲਣ ਦੇ ਤੇ ਉਹ ਨਹੀਂ ਦਿਲ ਨੂੰ ਲੱਗੀ ਤੇ ਉਹਨੂੰ ਠੁੱਡਾ ਮਾਰ ਕੇ ਕੀਕਲੀ ਪਾਉਣ ਲੱਗ ਪਿਆ।
ਜਮਾਨ ਜੀ ਦਾ ਕਈਆਂ ਲੋਕਾਂ ਨੂੰ ਪਤਾ ਵੀ ਨਹੀਂ ਫਿਲਮ ਕਿਹੜੀ ਹੈ ਜਮਾਨ। ਨਹੀਂ ਹੈ ਵਾ ਫਿਲਮ ਮੈਂ ਜਮਾਨ ਜੀ ਜਿਹਦੇ ਚ ਪੁਰਾਣੇ ਜਾਨਵਰਾਂ ਦੇ ਹਾਥੀ, ਗੈਂਡੇ, ਬਾਂਦਰ ਸਾਰੇ ਆ ਜਾਂਦੇ। ਭਾਜੀ ਇਹਨਾਂ ਨੇ ਨਵੀਂ ਕੋਠੀ ਬਣਾਈ, ਉਹਦੇ ਬਾਹਰ ਕੁਝ ਨਹੀਂ ਲਿਖਾਇਆ। ਉਹ ਤਿੰਨਾਂ ਚਾਰਾਂ ਭਰਾਵਾਂ ਨੂੰ ਆਂਦੇ ਜਾਂਦੇ ਲੋਕਾਂ ਨੇ ਦੇਖਿਆ ਤੇ ਉਹ ਆਪ ਹੀ ਲਿਖ ਗਏ ਜੁਰਾਸਿਕ ਪਾਰਕ। ਆਹੋ ਚਿੜੀਆ ਘਰ ਵਾਲਿਆਂ ਨਾਲ ਡੀਲ ਕਰ ਰਿਹਾ, ਕਹਿੰਦਾ ਮੇਰੇ ਕੋਲ ਜੁਮਾਨਜੀ ਵਾਲੀ ਗੇਮ ਹੈਗੀ, ਮੈਂ ਇੱਥੇ ਰੱਖ ਕੇ ਘਮਾਉਣਾ, ਤੁਹਾਡੇ ਸਾਰੇ ਪਿੰਜਰੇ ਭਰ ਦਿਆਂਗਾ, ਇੰਨੇ ਜਾਨਵਰ ਆਉਣਗੇ। ਭਾਜੀ ਦੌਰ ਪੁਰਾਣੇ ਦੀ ਗੱਲ ਗੇਮ ਘਰ ਲਿਆ ਕੇ ਇਹਨੇ ਘੁਮਾਈ, ਇਹਦੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ। ਪੁਰਾਣੇ ਉਹ ਮਰੇ ਵੀ ਆ ਗਏ, ਦਾ ਦਾਦਾ ਵੀ ਆ ਰਿਹਾ, ਪੜਦਾਦਾ ਵੀ ਆ ਰਿਹਾ, ਸਾਰੇ ਖਾਨਦਾਨਾਂ ਦੇ ਆ ਗਏ। ਸਾਜੀ ਗੱਲ ਪੁਰਾਣੇ ਦੌਰ ਦੀ ਹੋ ਰਹੀ ਸੀ। ਮੇਰੇ ਬਚਪਨ ਕੇ ਦਿਨ ਕਿਤਨੇ ਅੱਛੇ थे दिन, ਮੈਨੂੰ ਗਾਣਾ ਯਾਦ ਮੇਰੇ ਨਾ ਮੈਂ ਇਸ਼ਕ ਬਾਰ ਹੋ ਗਿਆ। ਬਚਪਨ ਚ ਬਹੁਤ ਜਮਾਨ ਜੀ ਕਰ ਲਿਆਂਦੀ ਹੈ ਇਹਨੇ, ਕਮਾਈ ਉਹਦਾ ਸਪਰਿੰਗ ਹੀ ਤੋੜਤਾ, ਉੱਪਰਲਾ ਲਾਟੂ ਜਿਹਾ ਇੱਧਰ ਡਿੱਗ ਪਿਆ। ਯਾਰ ਨਹੀਂ ਮੈਨੂੰ ਉਹ ਦੌਰ ਦੀ ਗੱਲ ਯਾਦ ਆਉਂਦੀ ਯਾਰ, ਸਾਡੇ ਨਾ ਸੱਚੀ ਮੁੱਚੀ ਫਰੀਦ ਉਹ ਤੁਸੀਂ ਗੱਲ ਸੁਣੀ ਨਹੀਂ, ਉਹ ਦੇਗ ਨਿਕਲੀ ਸੀਗੀ ਖਜ਼ਾਨੇ ਦੀ। ਚਲੋ ਲੋ ਜੀ ਸ਼ੋਅ ਚੱਲ ਰਿਹਾ। ਅਸਲ ਗੱਲ ਦੇਖ ਕੇ ਕਰਿਆ ਕਰ। ਨਹੀਂ ਉਸਤਾਦ ਕਿ ਜੀ ਦੇਖ ਸੋਚ ਕੇ ਕਰਿਆ ਕਰ, ਦੇਖ ਕੇ ਆਵੀਂ ਕੋਈ ਦੇਖ ਕੇ ਨਾ। ਪਿਛਲੀ ਵਾਰੀ ਵੀ ਰਹਿ ਗਈ ਗੱਲ, ਇਹਨੂੰ ਪਤਾ ਤੈਨੂੰ ਦੱਸਿਆ ਸੀ ਨਾ ਮੇਰੀ ਖਾਲਾ ਨੇ। ਯਾਰ ਰਹਿਣ ਦੋ ਫੈਸਲ ਭਾਈ, ਹੁਣ ਤੁਸੀਂ ਦੇਖ ਕੱਢਣ ਦੇ ਹੋ, ਫਿਰ ਤੁਸੀਂ ਕਹਿਣਾ ਸਾਡੇ ਘਰੋਂ ਚੁੱਲ੍ਹਾ ਵੀ ਨਿਕਲਿਆ ਜਿੱਤੇ ਰੱਖ ਕੇ ਬਾਲੀ ਦੀ, ਉਹ ਨਵੇਂ ਨਹੀਂ ਚਾਹੀਦੇ। ਯਾਰ ਮੈਂ ਤੈਨੂੰ ਦੱਸਣਾ ਯਾਰ, ਇਹ ਵਾਕਈ ਦੇਗ ਨਿਕਲੀ, ਇਹ ਬਹੁਤ ਪੁਰਾਣਾ। ਉਦੋਂ ਬੰਬ ਸਿਰਫ ਧੂਆਂ ਹੀ ਡਾਂਦੇ ਸੀ, ਆਵਾਜ਼ ਨਹੀਂ ਸੀ ਆਉਂਦੀ। ਏਡਾ ਪੁਰਾਣਾ ਹੀ ਕਸਮ, ਕੱਲਾ ਧੂਆਂ ਹੀ ਉੱਠਦਾ ਸੀ। ਸਹੀ ਗੱਲ ਯਾਰ, ਇਹ ਉਦੋਂ ਦਾ ਇਹ ਓਡਾ ਪੁਰਾਣਾ, ਉਦੋਂ ਇੱਕੋ ਥਣ ਹੁੰਦਾ ਸੀ ਬੱਕਰੀ ਦਾ, ਉਦੋਂ ਚੁੰਦੇ ਸੀ। ਇਹ ਬਾਅਦ ਚ ਆਡੀਸ਼ਨ ਹੋਇਆ, ਉਹਨਾਂ ਨੇ ਕਿਹਾ 2 ਕਰੋ 3 ਕਰੋ 4 ਕਰੋ। ਏਡਾ ਪੁਰਾਣਾ, ਉਦੋਂ ਗਾਲਾਂ ਨਾ ਜੰਗ ਲੜਦੇ। ਉਧਰ ਉਧਰ ਖਲੋ ਕੇ ਤੇਰੀ ਮਾਂ ਦੀ, ਤੇਰੀ ਭੈਣ ਨੂੰ ਬੰਦੇ ਬਾਅਦ ਫੈਸਲਾ ਲੈ ਲਓ ਜੀ, ਇਹਨੇ ਸਭ ਤੋਂ ਗੰਦੀਆਂ ਗੱਡੀਆਂ ਜਿੱਤ ਗਈ। ਮਾਇਨ ਜਿੱਦਾਂ ਗੱਡੀਆਂ 'ਚ ਸਭ ਤੋਂ ਪੁਰਾਣੀ ਮਹਿਰਾਨ ਨਾ, ਇਦਾਂ ਬੰਦਿਆਂ 'ਚ ਹੋਈ। ਆਹੋ ਓਏ ਤੂੰ ਕਦੋਂ ਦਾ ਬੈਠਾ ਗੱਡੀ 'ਚ? ਮਹਿਰਾਨ ਨਹੀਂ ਆ, ਸਭ ਤੋਂ ਜ਼ਿਆਦਾ ਪੁਰਾਣੀ ਆ ਉਹ ਕਲਟਸ, ਨਹੀਂ ਉਹ ਯਾਰ ਕਲਟਸ ਦੇਖਾ ਚਾਂਦ ਜੋ ਮੈਂ ਐਫਐਕਸ ਤੇ ਖੈਬਰ ਜਿੱਡਾ ਪੁਰਾਣਾ ਨਾ, ਉਦੋਂ ਡੱਡੂਆਂ ਦੇ ਏਡੇ ਏਡੇ ਵਾਲ ਹੁੰਦੇ। ਡੱਡੂ ਫੈਸਲ ਏਡਾ ਪੁਰਾਣਾ ਕਸਮੇ, ਓਏ ਹੋਏ ਤੋਬਾ ਕਸਮ। ਉਦੋਂ ਨਾ ਦੁਨੀਆ ਦੇ ਨਕਸ਼ੇ ਬਣਾਉਣ ਵਾਲਾ ਫੁੱਟਾ ਬਣਾਉਂਦੇ ਸੀ ਜਦੋਂ ਦਾ ਇਹ। ਯਾਰ ਏਡਾ ਪੁਰਾਣਾ, ਉਦੋਂ ਚੰਦ 3:30 ਵਜੇ ਨਿਕਲ ਆਉਂਦਾ ਹੁੰਦਾ ਸ਼ਾਮ ਨੂੰ। ਇਹ ਉਸ ਦੌਰ ਦੀ ਗੱਲ ਕਰ ਰਿਹਾ ਜਦੋਂ ਇਹਦਾ ਦੌਰ ਪੌਰ ਘੁੰਮ ਨਹੀਂ ਸੀ ਗਏ ਇੱਕ ਵਾਰੀ, ਉਦੋਂ ਦੀ ਗੱਲ। ਯਾਰ ਨਹੀਂ ਯਾਰ, ਹਕੀਕਤ ਗੱਲ ਯਾਰ, ਮੈਂ ਨਾ ਜਦੋਂ ਸ਼ਰਾਰਤ ਕਰਕੇ ਮੈਂ ਲੁਕਣਾ ਨਾ, ਮੈਂ ਫੁੱਲਾਂ 'ਚ ਲੁਕ ਜਾਣਾ, ਮੈਂ ਲੱਭਦਾ ਨਹੀਂ ਸੀ। ਇੰਝ ਲੱਗਦਾ ਸੀ ਜਿਵੇਂ ਫੁੱਲਾਂ 'ਚ ਫੁੱਲ ਰਲ ਗਏ। ਤੇ ਐਂਜਲਾ ਕਹਿੰਦਾ ਸੀ ਕੋਈ ਫੁੱਲਾਂ ਤੇ ਆਂਦਰਾ ਸੁੱਟ ਗਿਆ ਬਈ ਵੱਡੀ ਦੀ। ਯਾਰ ਫੈਸਲ ਖੁਦਾ, ਇਹਨੇ ਫੁੱਲਾਂ 'ਚ ਲੁਕਣਾ। ਉਹ ਫੁੱਲ ਕਿਹੜੇ? ਕੋਈ ਵੀ ਫੁੱਲ ਨਹੀਂ ਐਸਾ, ਗੋਭੀ ਦਾ ਵੀ ਕਹੋ ਉਹਨਾਂ 'ਚ ਵੀ ਤੂੰ ਲੱਭੇ ਜਾਣਾ। ਤੂੰ ਨਾ ਵਾਸ਼ਿੰਗ ਮਸ਼ੀਨ ਦਾ ਫੁੱਲ ਆ। ਇਹ ਫੁੱਲਾਂ 'ਚ ਵੜਿਆ, ਲੋਕਾਂ ਨੇ ਕੁੱਤੇ ਲੈ ਆਂਦੇ, ਉਹਨਾਂ ਨੇ ਕਸੂਰ ਵੜ ਗਿਆ। ਕਹਿੰਦਾ ਫੁੱਲਾਂ 'ਚ ਸੁੱਟਿਆ, ਤੈਨੂੰ ਤਾਂ ਫੁੱਲਾਂ 'ਚ ਦੁਪਹਿਰ ਡਲ ਜਾਂਦਾ ਸੀ। ਤੈਨੂੰ ਦੁਪਹਿਰ ਕੋਟੀ ਤੇ ਨਹੀਂ ਸੁੱਟਣਾ ਕਿਸੇ ਨੇ। ਯਾਰ ਗੈਂਡੇ ਦੇ ਫੁੱਲ ਨਹੀਂ ਹੁੰਦੇ, ਗਹਿਣੇ ਦੇ ਨਹੀਂ ਉਹ ਹੁੰਦੇ। ਗੈਂਦੇ ਦੇ ਫੁੱਲਾਂ ਦੇ ਵਿੱਚ ਇੱਕ ਗੈਂਡੇ ਦਾ ਫੁੱਲ ਹੁੰਦਾ। ਨਹੀਂ ਯਾਰ, ਮੈਂ ਤੈਨੂੰ ਦੱਸ ਰਿਹਾ ਫਰੀਦ, ਉਹ ਨਾ ਦੇਗ ਤੋਂ ਬਾਅਦ ਨਾ ਦਿਨ ਬਦਲ ਗਏ ਯਾਰ। ਕਿਸੇ ਟਾਈਮ ਵੀ ਤਕਦੀਰ ਬਦਲਦੀ ਹੈ, ਦਿਨ ਬਦਲਦੇ ਆ। ਉਹਦੇ ਚੋਂ ਨਿਕਲਿਆ ਕੀ ਸੀ? ਖਜ਼ਾਨਾ ਖਜ਼ਾਨਾ ਉਸਤਾਦ ਜੀ ਇੰਨਾ ਸੀ, ਸੋਨਾ ਸੀ, ਹੀਰੇ ਤੇ ਨਾਲ ਬੰਦੇ ਵੀ ਕੋਈ ਉਦੋਂ ਕੀ ਨਿਕਲੇ। ਰੇਟ ਸੀ ਖਜ਼ਾਨੇ ਤੇਰੇ? ਸਾਈ ਤੁਹਾਨੂੰ ਦੱਸਿਆ ਸੀ 2.5 ਰੁਪਏ ਕਿਲੋ ਸੀ ਸੋਨੇ ਦਾ ਕੀ ਰੇਟ ਸੀ? ਭਾਜੀ ਇਹਨਾਂ ਨੇ ਦੇਗ ਚੁੱਕੀ ਜੇਦੇ ਕਬਾੜੀਏ ਕੋਲ ਲੈ ਗਏ, ਇਹਨਾਂ ਨੇ ਤੇ ਉੱਕਾ ਪੁੱਕਾ ਹੀ ਮੁਕਾਇਆ ਉਹਦੇ ਨਾਲ। 75,000 ਰੁਪਏ ਤੋਲਾ ਸੀ ਉਸ ਦੌਰ 'ਚ ਜਦੋਂ ਨਿਕਲੀ। ਯਾਰ ਸਭ ਤੋਂ ਪਹਿਲਾਂ ਸਵਿਮਿੰਗ ਪੂਲ ਅਸੀਂ ਬਣਾਇਆ। ਹਾਂਜੀ ਜੀ ਤੁਸੀਂ ਨਾ ਇਹਨਾਂ ਕੋਲੋਂ ਹਰਕਤ ਇੱਕ ਐਸੀ ਹੋ ਗਈ ਸੀ, ਇਹਨਾਂ ਨੇ ਕਿਹਾ ਡੁੱਬ ਕੇ ਕਿੱਥੇ ਮਰਨਾ। ਇਹਨਾਂ ਨੇ ਕਿਹਾ ਅਸੀਂ ਕਿਸੇ ਦੀ ਨਹਿਰ 'ਚ ਨਹੀਂ ਡੁੱਬ ਕੇ ਮਰਨਾ, ਆਪਣਾ ਸਵਿਮਿੰਗ ਪੂਲ ਬਣਾਓ। ਉੱਥੋਂ ਫਿਰ ਸਵਿਮਿੰਗ ਪੂਲ ਸ਼ੁਰੂ ਹੋਈ। ਉਹ ਦੇਗ ਭਾਈ ਵੇਚ ਕੇ ਖਾ ਲਈ ਆ, ਹੁਣ ਥੱਲੋਂ ਸਰੂੰਗਾ ਕੱਢਣ ਦੇ, ਕਿਤੇ ਇੱਕ ਚਮਚਾ ਵੀ ਹੋਰ ਨਿਕਲ ਆਵੇ ਨਾ। ਉਹ ਬਈ ਕਹਿੰਦਾ ਸਵਿਮਿੰਗ ਪੂਲ ਬਣਾਇਆ ਅਸੀਂ, ਸਵਿਮਿੰਗ ਪੂਲ। ਤੂੰ ਕਹਿ ਅਸੀਂ ਚਿੱਬਾ ਰੋਡ ਤੇ ਪਹਿਲੀ ਘੋੜਿਆਂ ਦੇ ਪਾਣੀ ਵਾਲੀ ਖੁਰਲੀ ਬਣਾਈ ਸੀ। ਇਹ ਕਹਿ ਪੂਲ ਹੈ ਸੀ ਯਾਰ ਸਾਡਾ, ਆਪਣਾ ਸਵਿਮਿੰਗ ਪੂਲ ਸੀ ਤੁਹਾਡਾ ਜੀ, ਆਪਣਾ ਸਵਿਮਿੰਗ ਪੂਲ ਸੀਗਾ। ਬੇਸਿਕ ਨਾ ਸਾਡੇ ਜਿਹੜੇ ਚਾਚੇ ਸੀ, ਉਹਨਾਂ ਨੇ ਜਦਾਦ ਦਾ ਰੋਲਾ ਪਾ ਲਿਆ। ਤਦੀ ਤੇ ਗੁਰਬਤ ਹੈਗੀ ਹੁਣ, ਜਿਹੜਾ ਮੈਂ ਗਰੀਬ ਦਿਸਦਾ, ਲੇਕਿਨ ਮੈਂ ਬੈਕਗ੍ਰਾਉਂਡ ਮੇਰੀ ਇੰਜ ਦੀ ਨਹੀਂ ਸੀ। ਬੈਕਗ੍ਰਾਉਂਡ ਮੇਰੀ ਬੈਕਗ੍ਰਾਉਂਡ ਤੇਰੀ ਗ੍ਰੀਨ ਸੀ, ਕ੍ਰੋਮੇ ਵਾਲੀ। ਯਾਰ ਨਹੀਂ, ਬੈਕਗ੍ਰਾਉਂਡ ਤਾਂ ਮੁਰਾਦ ਦਾ ਪਿਛਲਾ ਖਾਨਦਾਨ। ਅੱਛਾ, ਪਿਛਲਾ ਖਾਨਦਾਨ ਠੀਕ ਸੀਗਾ, ਲੇਕਿਨ ਚਾਚੇ ਨੇ ਆ ਕੇ ਨਾ ਜਦਾਦ ਤੋਂ ਬੜਾ ਰੋਲਾ ਪਾਇਆ। ਜਦਾਦ ਕਿੰਨੀ ਸੀ ਪਤਾ ਕੀ ਗੱਲ ਫਰੀਦ, ਇੰਨੀ ਜਦਾਦ ਸੀਗੀ ਸਾਡੀ, ਯਕੀਨ ਕਰ ਫਰੀਦ, ਕਿ ਟ੍ਰੇਨ ਜਦੋਂ ਟੁਰਦੀ ਸੀ ਨਾ,
ਸਵੇਰ ਤੋਂ ਲੈ ਕੇ ਰਾਤ ਤੱਕ ਟੁਰਦੀ ਰਹਿਣੀ, ਫਿਰ ਰਾਤ ਤੋਂ ਸਵੇਰ ਤੱਕ ਸਾਡੀ ਜ਼ਮੀਨ ਨਹੀਂ ਸੀ ਮੁੱਕਦੀ। ਓਏ ਤੋਂ ਨਹੀਂ ਤੇ ਕੌਣ ਧਾਗਾ ਫੜ ਕੇ ਘਮਾਉਂਦਾ ਰਹਿੰਦਾ? ਨਹੀਂ ਉਹ ਨਿਆਣੇ ਚਲਾ ਲੈਂਦੇ ਸੀ ਰਾਤ ਨੂੰ। ਯਾਰ ਇਹਨੇ ਅੱਲਾ ਦੀ ਜ਼ਮੀਨ ਨੂੰ ਆਪਣੀ ਸਮਝਿਆ। ਉਹ ਕਹਿੰਦੇ ਨੇ ਮੈਨੂੰ ਅੱਲਾ ਦੀ ਜ਼ਮੀਨ ਤੋਂ ਲੱਭੀ, ਇਹਨੇ ਅੱਲਾ ਦੀ ਜ਼ਮੀਨ ਨੂੰ ਆਪਣੀ ਜ਼ਮੀਨ ਸਮਝਿਆ। ਉਹ ਫਿਰ ਧੀਰੇ ਧੀਰੇ ਇਹਨਾਂ ਦੀਆਂ ਬੜੀਆਂ ਉਸਤਾਦ ਜੀ ਬੜੀਆਂ ਜ਼ਮੀਨਾਂ ਸੀ ਇਹਨਾਂ ਦੀਆਂ। ਓਏ ਹੋਏ ਟ੍ਰੇਨ ਸਵੇਰ ਨੂੰ ਤੁਰਦੀ ਸੀ ਤੇ ਰਾਤ ਤੱਕ 1.5 ਇੰਚ ਅੱਗੇ ਜਾਂਦੀ ਸੀ ਬਸ। ਉਹ ਟ੍ਰੇਨ ਖਰਾਬ ਹੋਣੀ ਆ। ਨਹੀਂ ਮੈਂ ਜੈਨੂਨ ਕਹਿਣਾ ਫਰੀਦ, ਪਤਾ ਕਿ ਇੱਥੇ ਤਾਂ ਮੇਰੀ ਗੱਲ ਸੁਣੋ ਭਾਈ, ਵੈਸੇ ਮਜ਼ਾਕ ਉਡਾਉਂਦੇ ਹੋ ਤੁਸੀਂ ਮੇਰਾ। ਝੂਠ ਘੱਟ ਬੋਲਿਆ ਕਰੋ ਭਾਈ ਨੂੰ। ਭੁੱਟੋ ਸਾਹਿਬ ਨੇ ਜਿਹੜੇ ਫ੍ਰੀ ਪਲਾਟ ਦਿੱਤੇ ਸੀ ਉਹ ਇਹਨਾਂ ਦਾ ਸਿਰਫ ਇੱਕ 3 ਮਰਲੇ ਦਾ ਪਲਾਟ ਆ ਤੇ ਉਹ ਵੀ ਹੁਣ ਖੋਣ ਦੇ ਚੱਕਰ 'ਚ ਨੇ ਉਹ। ਪਟੋ ਸਾਹਿਬ ਵਰਗੇ ਲੀਡਰ ਆਣੇ ਯਾਰ ਭਲਾ। ਭਾਈ ਤੁਹਾਨੂੰ ਛੱਤ ਦੇ ਗਿਆ, ਤੁਹਾਨੂੰ ਹੋਰ ਕੀ ਚਾਹੀਦਾ? ਮੈਂ ਜੈਨੂਨ ਕਹਿਣਾ ਯਾਰ, ਉਹ ਆਪਣੀ ਉਹ ਸਿੰਧ ਦੇ ਵਿੱਚ ਸਨ। ਅੱਛਾ, ਉਹ ਸਿੰਧ 'ਚ ਸੀ, ਅਸੀਂ ਸਾਦਕਾਬਾਦ ਤੋਂ ਇੱਧਰ ਸੀਗੇ। ਵੈਸੇ ਹੀ ਸੁੱਤਾ ਪਿਆ ਤੇ ਇਹਦਾ ਭਰਾ ਲਾਗੇ ਖਲੋ ਕੇ ਗਾਈ ਜਾਵੇ, ਤੁਰ ਗਏ ਯਾਰ ਮੁਹੱਬਤ। ਇਹ ਤਾਂ ਮੈਂ ਫੌਦਗੀ ਤੇ ਸੁਣਿਆ ਸੀ ਯਾਰ। ਨਾ ਯਾਰ ਜਿਹਦੇ ਪਤਾ ਲੌਂਗਟੇ ਖੜੇ ਹੋ ਜਾਂਦੇ ਆ। ਲੌਂਗ ਤੇ ਆਹੋ ਨਾ ਕਰਿਆ ਕਰੋ। ਚਿੜੀਆ ਘਰ ਚ ਭਾਈ ਰੌਂਗਟੇ ਤੇ ਸਹੀ ਕਰਾ ਯਾਰ। ਉਹ ਰੌਂਕੜੇ ਹੁੰਦੇ ਆ। ਅੱਛਾ ਫਿਰ ਨਾ ਦਾਦਾ ਜੀ ਨੇ ਕਿਹਾ ਕਿ ਯਾਰ ਇਹਨਾਂ ਜੋੜਨ ਦਾ ਕੀ ਫਾਇਦਾ, ਹਾਂ ਮੇਰੀ ਔਲਾਦ ਹੀ ਨਹੀਂ ਚੰਗੀ। ਉਹ ਫਿਰ ਜੂਏ 'ਚ ਹਾਰ ਗਏ। ਨਹੀਂ ਜੋ ਜਾਣ ਕੇ ਥੋੜੇ ਸਸਤੀਆਂ ਚੀਜ਼ਾਂ ਤੇ ਲਾਈ ਜਾਣ ਪ੍ਰਾਪਰਟੀ। ਘਟੀਆ ਘੋੜਿਆਂ ਤੇ ਪੈਸੇ ਲੈ। ਹਾਂ ਲੰਗੜੇ ਘੋੜਿਆਂ ਦੇ ਪੈਸੇ ਲਾ ਕੇ ਹਾਰ ਗਏ। ਉਹਨਾਂ ਨੇ ਇਹਨਾਂ ਨੂੰ ਵੀ ਤੇ ਦੇ ਕੇ ਜਾਣੇ ਤਾਂ ਨਾਲੋਂ ਹੱਥੀਂ ਹਾਰ ਜਾਓ। ਅੱਛਾ ਉਹਨਾਂ ਕੋਲੋਂ ਇੰਨੀ ਜ਼ਮੀਨ ਕਿੱਥੋਂ ਆਈ ਸੀ? ਉਹਨਾਂ ਕੋਲ ਉਸਤਾਦ ਜੀ ਬੇਸਿਕ ਨਾ ਉਹ ਜਿੱਤੇ ਸੀਗੇ। ਅੱਛਾ ਜੀ। ਤੇ ਜੂਆ ਨਹੀਂ ਸੀ ਖੇਡਦੇ? ਨਹੀਂ ਉਹ ਕ੍ਰਿਕਟ 'ਚ ਜਿੱਤੇ ਸੀਗੇ। ਪਤਾ ਨਹੀਂ ਚੈਨ ਬੁੱਤ ਖੇਡਿਆ ਸੀ। ਹਾਂ ਚੈਨ ਬੁੱਤ 'ਚ ਜਿੱਤੇ ਸੀ। ਚੈਨ ਬੁੱਤ 'ਚ ਜਿੱਤੇ ਵੀ ਆ 1000 ਕਿੱਲੇ ਲੱਗ ਗਏ। 1000 ਕਿੱਲੇ ਤੇ ਤੇਰਾ ਚੈਨ ਮੇਰਾ ਬੁੱਤ ਹੈ। ਉਸਤਾਦ ਜੀ ਉਹਨਾਂ ਨੂੰ ਵਿਰਸੇ 'ਚ ਬਹੁਤ ਮਿਲੀ ਸੀ। ਮੇਰੇ ਪੜਦਾਦੇ ਦੇ ਦਾਦਾ ਨੇ ਦਿੱਤੀ ਸੀ। ਅੱਛਾ ਵਿਰਸੇ 'ਚ ਸਾਡੀ ਵਿਰਸੇ 'ਚ ਚੱਲਦੀ, ਜਿੱਥੋਂ ਮਰਜ਼ੀ ਪੁੱਛ ਲਓ ਉਸਤਾਦ ਜੀ, ਸਾਡਾ ਵਿਰਸੇ 'ਚ ਚੱਲਦੀ ਆ। ਤੁਹਾਡਾ ਮਤਲਬ ਕੀ? ਮੇਰਾ ਪੁੱਛ ਲੈਣਾ ਉਸਤਾਦ ਜੀ, ਮਹੱਲੇ 'ਚ ਪੁੱਛ ਲੈਣਾ ਮੇਰਾ। ਮਿਰਜ਼ਾ ਫੈਮਿਲੀ। ਮਿਰਜ਼ਾ ਫੈਮਿਲੀ। ਹਾਂ ਮਿਰਜ਼ਾ ਬੇਗ। ਪੁੱਛਣਾ ਕੀ ਆ? ਪੈਂਟਰ ਬਣ ਗਿਆ ਇੱਕ ਬੰਦਾ ਆ ਕੇ ਕਹਿੰਦਾ ਯਾਰ ਇੱਥੇ ਮੈਨੂੰ ਆਰਨਲਡ ਦੀ ਤਸਵੀਰ ਬਣਾ ਦੇ। ਇਹਨੇ ਨਾ ਵੈਨ ਡੈਮ ਦੀ ਬਣਾਤੀ। ਉਹ ਗਾਹਕ ਕਹਿੰਦਾ ਇਹ ਕੀ ਕੀਤਾ ਸੀ? ਕਹਿੰਦਾ ਅੰਦਰੋਂ ਉਹ ਹੀ ਆ, ਦਿਲ ਦਾ ਆਰਨਲਡ। ਕੀ ਕਹਿੰਦਾ ਪਤਾ ਜੀ ਇਹਨੂੰ ਪੁੱਛ ਲਓ ਉਸਤਾਦ ਜੀ, ਇਹ ਜਾਣਦਾ ਵਿਰਸੇ 'ਚ ਵੇਖ ਪਤਾ ਦੱਸ। ਨਹੀਂ ਬੜੀ ਜਗ੍ਹਾ ਬੜੀ ਆ ਭਾਈ। ਚਿੜੀਆ ਘਰ ਚ ਮੰਜੀ ਬਿਸਤਰਾ ਲੈ ਕੇ ਵਰਨ ਦਿਆ। ਉਹ ਕਹਿੰਦੇ ਕੀ ਗੱਲ? ਕਹਿੰਦਾ 2 ਕੁ ਪਰੌਣੇ ਪਾ ਲਓ। ਉਹ ਜਗ੍ਹਾ ਤੁਹਾਡੀ ਆ। ਉਹ ਚਿੜੀਆ ਘਰ ਵੀ ਮੇਰੇ ਦਾਦਾ ਜੀ ਨੇ ਡੋਨੇਟ ਕੀਤਾ ਸੀਗਾ। ਅੱਛਾ ਜੀ। ਚਿੜੀਆ ਘਰ ਦੇ ਕਾਫੀ ਜਾਨਵਰ ਜਿਹੜਾ ਸਾਨੂੰ ਲੱਭਦਾ ਸੀ ਨਾ, ਤੇ ਅਸੀਂ ਉਧਰ ਦੇ ਆਂਦੇ ਹੁੰਦੇ। ਨਹੀਂ ਚਿੜੀਆ ਘਰ ਦੇ ਨਾਲ ਕਿਉਂ ਤੁਹਾਡੀ ਇੰਨੀ ਆ ਪਿਆਰ ਮੁਹੱਬਤ? ਬੇਸਿਕ ਤੌਰ ਤੇ ਚਿੜੀਆ ਘਰ ਨਾਲ ਪਿਆਰ ਮਿਰਜ਼ੇ ਨੇ ਨਾ ਉਹ ਜੰਗਲਾ ਸਾਰਾ ਇਹਨਾਂ ਨੇ ਵੈਲਡ ਕੀਤਾ ਅੰਦਰ। ਦਾਦਾ ਜੀ ਸ਼ਿਕਾਰ ਦੇ ਬਹੁਤ ਸ਼ੌਕੀਨ ਸੀ। ਓਏ ਹੋਏ ਉਹ ਸਹੀ ਗੱਲ। ਸ਼ਿਕਾਰ ਯਕੀਨ ਦਾਦਾ ਕਰ। ਜੀ ਆ ਲੈ ਕੇ ਨਾ ਇੱਥੋਂ ਅਮੀਪੁਰ ਬਾਜ਼ਾਰੋਂ ਮਛਲੀਆਂ ਦਾ ਪੈਕਟ 2 ਹਾਂਜੀ ਘਰ ਜਾ ਕੇ ਮਰਤਬਾਂ 'ਚ ਸੁੱਟ ਕੇ ਨਾ ਤੇ ਪੂਰਾ ਸ਼ਿਕਾਰ ਵਾਲਾ ਜ਼ੇਨ ਬਣਾ ਕੇ ਉਹ 'ਚ ਨਿੱਕੀ ਜਿਹੀ ਕੁੰਡੀ ਪਾ ਕੇ ਬੈਠੇ ਰਹਿੰਦੇ ਨੇ। ਨਹੀਂ ਉਸਤਾਦ ਜੀ ਸਾਡੀ ਜਿਹੜੀ ਜੀਪ ਹੁੰਦੀ ਸੀ ਨਾ, ਜੀ ਉਹ ਜੀਪ ਯਾਰ ਜਿਹੜੀ ਰੂਟੀਨ ਵਾਲੀ ਸਾਡੀ ਉਹ ਏਡੀ ਲੰਮੀ ਹੁੰਦੀ ਸੀ ਇਹਨਾਂ ਦੀ ਜੀਪ। ਇਹਨਾਂ ਦੀ ਜਿਹੜੀ ਜੀਪ ਸੀ ਨਾ ਉਹ ਜੀਪੋ ਗਰੀਬ ਸੀ। ਪਤਾ ਕੀ ਉਹ ਜੀਪ ਜਿਹੜੀ ਹੁੰਦੀ ਸੀ ਨਾ ਫਰੀਦ, ਪਿੱਛੇ ਨਾ ਦਾਦਾ ਜੀ ਨੇ ਲਾਈਟਾਂ ਲਵਾਈਆਂ ਹੁੰਦੀਆਂ ਸੀਗੀਆਂ ਵੱਡੀਆਂ। ਹਾਂ ਪਿੱਛੇ ਬੈਕ ਸਾਈਡ ਤੇ, ਠੀਕ ਹੈ। ਉਹ ਰਿਮੋਟ ਕੰਟਰੋਲ ਵਾਲੀ ਉਹਨਾਂ ਹੁੰਦੀ ਦੀ ਸੀ ਤੇ ਪਿੱਛੇ ਦੀ ਨਜ਼ਰ ਕਮਜ਼ੋਰ ਹੋਣੀ ਨਾ। ਉਹ ਬਾਬਾ ਪਿੱਛੇ ਦੀ ਕਿਹੜੀ ਨਜ਼ਰ ਹੁੰਦੀ? ਦੂਰ ਦੀ ਹੁੰਦੀ, ਨਜ਼ਦੀਕ ਦੀ। ਤੇ ਲੈਟਾਂ ਪਿੱਛੇ ਕਿਉਂ ਲਵਾਈਆਂ ਉਹਨੇ? ਉਹ ਪਿੱਛੇ ਮੈਂ ਤੁਹਾਨੂੰ ਦੱਸਦਾ ਕਿਉਂ ਲਵਾਈਆਂ। ਜਦੋਂ ਪਿੱਛੇ ਅਗਲੀਆਂ ਪਿੱਛੇ ਲਾਈਟ ਜ਼ਿਆਦਾ ਹੋਵੇ ਨਾ, ਅੱਗੋਂ ਕਲੀਅਰ ਨਜ਼ਰ ਆਉਂਦਾ। ਵੈਰੀ ਅਗਲੀਆਂ ਖਰਾਬ ਸੀ ਨਾ। ਨਹੀਂ ਉਸਤਾਦ ਜੀ ਰਾਤ ਨੂੰ ਅਸੀਂ ਸ਼ਿਕਾਰ ਤੇ ਜਾਂਦੇ ਹੁੰਦੇ ਸੀ ਨਾ। ਅੱਛਾ ਲਾਈਟਾਂ ਪੁੱਠੀਆਂ ਲਾ ਗਈਆਂ ਨਾ, ਉਸ ਤੋਂ ਬਾਅਦ ਲਾਈਟਾਂ ਨਹੀਂ ਅੱਗੇ ਕਰਾਈਆਂ, ਪੂਰੀ ਸੀਟ ਇੰਜਨ ਹੈਂਡਲ ਐਸ ਰੁਕ ਕਰਾਇਆ। ਕਹਿੰਦੇ ਯਾਰ ਇਹਨੂੰ ਸਿੱਧਾ ਕਰਕੇ ਦੇ, ਮੇਰੀਆਂ ਲਾਈਟਾਂ ਇੱਧਰ। ਉਹ ਮਿਸਤਰੀ ਨੇ ਕਿਹਾ ਭਾਈ ਤੁਸੀਂ ਲਾਈਟਾਂ ਹੀ ਅੱਗੇ ਲਵਾ ਲਓ। ਕਹਿੰਦਾ ਨਹੀਂ ਲਾਈਟਾਂ ਸਹੀ ਲੱਗੀਆਂ, ਬਾਕੀ ਸਾਰਾ ਕੁਝ ਐਂਡ ਕਰ ਦਿਓ। ਉਹ ਦਾਦਾ ਜੀ ਆ ਰਹੇ ਹੁੰਦੇ ਸੀ ਤੇ ਇੰਜ ਲੱਗਦਾ ਸੀ ਜਾ ਰਹੇ ਆ। ਸ਼ਿਕਾਰ ਤੇ ਉਹ ਪਿੱਛੇ ਨਾ ਲਾਈਟਾਂ ਵੱਡੀਆਂ ਹੁੰਦੀਆਂ ਸੀਗੀਆਂ ਜੀਪ ਤੇ ਉਹ ਸਾਨੂੰ ਨਾ ਦੂਰੋਂ ਹੀ ਨਜ਼ਰ ਆ ਜਾਣੇ ਜਾਨਵਰ ਜਿਨ੍ਹਾਂ ਨੂੰ ਅਸੀਂ ਸ਼ਿਕਾਰ ਕਰਦੇ ਹੁੰਦੇ ਸੀ ਨਾ। ਬਈ ਮੇਰੇ ਨਾਲ ਕੋਈ ਮੁਕਾਬਲਾ ਕਰ ਲੈ, ਮੇਰਾ ਨਿਸ਼ਾਨਾ ਬਹੁਤ ਜ਼ਿਆਦਾ, ਅੱਛਾ ਪਰਫੈਕਟ ਮਿਸ ਨਹੀਂ ਸੀ ਹੁੰਦੇ ਸ਼ਰਲੇ। ਮੈਨੂੰ 100 ਸ਼ਰਲੇ ਦੇਣੇ ਤੇ 100 ਹੀ ਜਾਨਵਰ ਮਾਰਨਾ ਮੈਂ। ਸ਼ਰਲੇ ਨਾਲ ਜਾਨਵਰ ਇੱਕ ਸ਼ਰਲੇ ਨਾਲ ਇੱਕ ਜਾਨਵਰ ਮਾਰਦੇ ਇੱਕ ਸ਼ਰਨਾ ਇੱਕ ਸ਼ਰਮਾ। ਤਾਂ ਸਾਬਤ ਹੋਇਆ ਤੂੰ ਇੱਕ ਸ਼ਰਮੇ ਨਾਲ ਇੱਕ ਸ਼ਰਮਾ ਨਹੀਂ, ਇੱਕ ਸ਼ਰਲੇ ਨਾਲ ਕਿਹੜਾ ਜਾਨਵਰ? ਹਾਥੀ ਵੀ ਨਹੀਂ ਉਸਤਾਦ ਜੀ ਹਾਥੀਆਂ ਲਈ ਲੈਦਾ ਕਾਰਤੂਸ ਹੁੰਦੇ ਹਾਥੀਆਂ ਦੇ ਕਿੰਨੇ ਲੱਗਦੇ ਸੀ? ਉਸਤਾਦ ਜੀ ਉਹਨਾਂ ਦਾ ਕਾਰਤੂਸ ਹੁੰਦੇ ਨੇ। ਅੱਛਾ ਉਹਨਾਂ ਦਾ ਕਾਰਤੂਸ। ਲੇਕਿਨ ਸਾਡੇ ਹਾਥੀ ਨਹੀਂ ਖਾਂਦੇ, ਹਾਥੀ ਨਹੀਂ ਮਾਰਦੇ ਹੁੰਦੇ। ਤੁਸੀਂ ਕਿਹੜਾ ਜਾਨਵਰ ਇੱਕ ਸ਼ਰਲੇ ਨਾਲ ਮਾਰਦੇ ਸੀ? ਉਸਤਾਦ ਜੀ ਬੱਕਰੀਆਂ
ਨਾ ਖੰਡਾ ਮੁਰਗੀਆਂ ਉਹਨੇ ਵੀ ਕਿਦਾਂ ਦੇ ਪਿਸਤੌਲ ਵੀ ਕੋਈ ਇੰਜ ਹੁੰਦੀ ਇੰਜ ਉਹ ਸਿੱਧੀ ਚਲਾਓ ਤੇ ਹਵਾਈ ਫਾਇਰ ਹੋ ਜਾਂਦਾ। ਪਤਾ ਕੀ ਹੁੰਦਾ ਸੀ ਯਾਨੀ ਇੱਧਰ ਪਰਿੰਦਾ ਮਾਰਨਾ ਉਹਨੂੰ ਥੋੜਾ ਜਿਹਾ ਇੰਜ ਕਰਕੇ ਗੋਲੀ ਮਾਰੀ ਫਿਰ ਇੰਜ ਜਾਂਦੀ ਸੀ ਗੋਲੀ। ਉਹਦੀ ਨਾਲ ਹੀ ਡਿੱਗੀ ਹੁੰਦੀ ਸੀ, ਫੜ ਕੇ ਆ ਚੁੱਕ ਕੇ ਮਾਰਦਾ ਸੀ। ਨਹੀਂ ਮੈਂ ਹੁਣ ਤੁਹਾਨੂੰ ਦੱਸਣਾ ਸ਼ਿਕਾਰ ਦਾ ਇਹਨੇ ਪਰਿੰਦਾ ਬੈਠਾ ਇੱਕ ਫੈਰ ਮਾਰਿਆ ਉਹਦੀ ਗੋਲੀ ਵੱਜੀ ਨੇ ਕਹੋ ਮੈਂ ਤੇਰੀ ਮੈਂ ਉਹਦੇ ਸਿਰ ਵਾਸਤੇ ਵੱਜੀ ਬਸ। ਨਹੀਂ ਸਾਈ ਉਹਦੀ ਨਾਲੀ ਅੱਗੋਂ ਟੁੱਟੀ ਸੀ ਤੇ ਇਹਦੇ ਗੋਲੀ ਨੂੰ ਸੈੱਟ ਕਰਨ ਨੇ ਪਰਿੰਦਾ ਫੜ ਕੇ ਕਹਿੰਦਾ 1 ਮਿੰਟ ਹੁਣ ਮਾਰਨਾ। ਨਹੀਂ ਮਰਗਾਬੀਆਂ ਯਾਰ ਤੂੰ ਮਾਰ ਜ਼ਿਆਦਾਤਰ ਨਾ ਪੌਣਾ ਘੰਟਾ ਪਰਿੰਦਾ ਦੇ ਮਗਰ ਉਹ ਮਾਰਨਾ ਨਹੀਂ ਫਿਰ ਇੱਕ ਵੀ ਯਾਰ ਪਿਸਤੌਲ ਨਹੀਂ ਸਹੀ ਉਹ ਯਾਰ ਕਰ ਲਾ ਕੁਛ ਮਾਰਦੇ ਯਾਰ ਵੇਲਾ ਪਰਿੰਦਾ ਤਾਂ ਨੂੰ ਮੂੰਹ ਕਰਕੇ ਪਰਿੰਦਾ ਆਲਣੇ ਹਲ ਨੂੰ ਮੂੰਹ ਕਰਕੇ ਕਹਿੰਦਾ ਉਹ ਤੇਲ ਵਾਲੀ ਕੁੱਪੀ ਸੁੱਟੋ ਜ਼ਰਾ ਗੰਨ ਨੂੰ ਦੇਣਾ। ਪਤਾ ਕੀ ਗੱਲ ਅਸੀਂ ਜ਼ਿਆਦਾ ਮਰਗਾਬੀਆਂ ਮਾਰਦੇ ਹੁੰਦੇ ਸੀ ਤੇ ਦਾਦਾ ਜੀ ਨੇ ਨਾ ਮਰਗਾਬੀਆਂ ਤੁਸੀਂ ਘੱਟ ਮਾਰਦੇ ਸੀ, ਚਵਲਾਂ ਬਹੁਤੀਆਂ ਮਾਰਦੇ ਸੀ। ਬਾਬਰ ਇਹ 2-3 ਰਹਿ ਗਈਆਂ ਤਾਂ ਇਹ ਵੀ ਮਾਰ ਦਿੰਦਾ। ਪਤਾ ਕੀ ਗੱਲ ਅਸੀਂ ਰੱਖਿਆ ਹੁੰਦਾ ਸੀ ਕਿ ਲੈਬਰੇਡੋਰ, ਠੀਕ ਹੈ ਕੁੱਤਾ ਲੈਬਰੇ। ਯਾਰ ਫੈਸਲ ਉਦੋਂ ਉਹ ਕੁੱਤੇ ਸਬਰ ਤੇ ਕਰ ਉਦੋਂ ਨਸਲ ਕੁੱਤੇ ਹੀ ਨਹੀਂ ਸੀ ਪਛਾਣ ਹੋਈ ਉਸਤਾਦ ਉਹ ਜੀ। ਜਾ ਕੰਮ ਕਰ ਕੁੱਤਾ ਮੈਂ ਬਹੁਤ ਪੁਰਾਣੀ ਗੱਲ ਕਰਨ ਆ ਉਸਤਾਦ ਜੀ। ਉਹ ਕੁੱਤਾ ਐਡਾ ਸਿਆਣਾ ਸੀਗਾ ਅੱਛਾ ਫਰੀਦ, ਦਰਖਤ ਤੇ ਫਾਇਰ ਮਾਰਨਾ ਦਾਦਾ ਜੀ ਨੇ, ਉਹ ਜਿਹੜੀ ਮੁਰਗਾਬੀ ਨੂੰ ਵੱਜਣਾ ਉਹਨੇ ਪਾਣੀ 'ਚ ਡਿੱਗਣਾ, ਉਹ ਕੁੱਤਾ ਜਾ ਕੇ ਚੁੱਕ ਕੇ ਲਿਆਂਦਾ ਸੀਗਾ, ਲਿਆ ਕੇ ਦੇ ਦਿੰਦਾ ਹੁੰਦਾ ਸੀ। ਐਂ ਕਰਕੇ ਖਲੋਤਾ ਹੋਣਾ ਉਹਨੇ। ਆ ਹੁਣ ਕੁੱਤਾ ਕਹਿੰਦੇ ਦਿਲ ਕਰੇ ਉਹ ਚਾਚੇ ਦਾ ਮੁੰਡਾ ਹੋਵੇ ਉਹ ਪਰਾਂਦਾ ਰਿਹਾ ਹੋਵੇ। ਏਡਾ ਸਿਆਣਾ ਕਿਹੜਾ ਕੁੱਤਾ ਆ ਗਿਆ। ਕੁੱਤਾ ਇੰਝ ਹੀ ਕਰ ਰਿਹਾ। ਕੁੱਤੇ ਹੁੰਦੇ ਸੀ ਫੜ ਕੇ ਲਿਆਉਂਦੇ। ਕੁੱਤੇ ਨੂੰ ਭੁੱਖ ਨਹੀਂ ਲੱਗਦੀ ਉਹਨੇ ਇਹਨੇ ਆਪ। ਕੁੱਤਾ ਰੱਖਿਆ ਇੱਕ ਦਿਨ, ਕੁੱਤਾ ਇਹਨੇ ਮਾਰੀ ਮਰਗਾਬੀ ਡਿਸ਼, ਕੁੱਤਾ ਦੌੜਾ ਗਿਆ ਕਿ ਸ਼ੂਟਰ। ਅੱਧੇ ਘੰਟੇ ਬਾਅਦ ਥੱਕ ਕੇ ਵਾਪਸ ਆ ਗਿਆ, ਆਗੇ ਨੂੰ ਕਹਿੰਦਾ ਨਹੀਂ ਲੱਭਾ। ਸਾਰਿਆ ਪਤਾ ਨਹੀਂ ਕਿੱਥੇ ਸਿੱਟਦਾ। ਫੈਸਲ ਭਾਈ ਨੇ ਮਾਰੀ ਮੈਂ ਭਾਈ ਚਲੀ ਸਾਰੀ ਸਾਈਡ ਤੇ ਰਹਿ ਇੱਕ ਦਿਨ ਲਾਗੇ ਮਾਰ ਕੇ ਫੈਸਲ ਭਾਈ ਨੇ ਮਗਰਾਬੀ ਮਾਰੀ ਭਾਈ। ਉਹ ਕੁੱਤਾ ਵਾਪਸੀ ਆਣ ਕਹਿੰਦਾ ਉਹ ਮੈਂ ਖਾਲੀ ਇੱਕ ਹੋਰ ਮਾਰਨਾ ਤੇਰੇ ਲਈ। ਉਹਨੇ ਕਿਹਾ ਤੂੰ ਖਾਲੀ, ਕਹਿੰਦਾ ਮੈਂ ਐਡੀ ਦੂਰ ਗਿਆ, ਮੈਨੂੰ ਭੁੱਖ ਲੱਗ ਗਈ ਯਾਰ। ਇੱਕ ਦਿਨ ਇਹਨੇ ਮੁਰਗਾਬੀ ਦੇ ਨਾਲ ਨਿਸ਼ਾਨ ਬੰਨ ਕੇ ਰੱਖਿਆ ਤੇ ਕੁੱਤਾ ਦੌੜ ਕੇ ਜਾ ਕੇ ਮੁਰਗਾਬੀ ਨੂੰ ਕਹਿੰਦਾ ਉਹ ਚਵਲ ਤੇਰੇ ਵੱਲ ਵੇਖਣ ਦੇ। ਦੌੜ ਜਾ ਕੇ ਮਾਰਨਾ ਤੈਨੂੰ। ਅੱਛਾ ਇੱਕ ਦਿਨ ਇਹਨੇ ਐ ਮਾਰੀ ਹੈ ਮੁਰਗਾਬੀ ਤੇ ਕੁੱਤੇ ਨੂੰ ਕਹਿੰਦਾ ਦੌੜ ਦਿਓ, ਕਹਿੰਦਾ ਮਾਰੀ ਕਿੰਨੇ ਆ, ਕਹਿੰਦਾ ਮੈਂ, ਕਹਿੰਦਾ ਆਪੇ ਫੜ ਕੇ ਲਿਆ ਮੈਂ ਕੋ ਜਾਵਾਂ। ਫੈਸਲ ਭਾਈ ਨੇ ਭਾਈ ਮਾਰੀ ਹੋ ਕੇ ਤੇ ਸ਼ਰਲਾ ਫਸ ਗਿਆ ਤੇ ਭਾਈ ਨੇ ਏਦਾਂ ਉੱਤੇ ਬੰਦੂਕ ਥੱਲੇ ਕੀਤੀ, ਢਿੱਡ 'ਚ ਮਾਰ ਲਿਆ ਛੱਡ ਢਿੱਡ 'ਚ ਮੋੜੀ। ਅੱਛਾ ਕੁੱਤਾ ਐਸਾ ਸੀ ਉਹ ਦੌੜ ਲਾਉਂਦਾ ਸੀ, ਨਿਸ਼ਾਨਾ ਵੱਜੇ ਨਾ ਵੱਜੇ ਉਹ ਖਾਲੀ ਹੰਬ ਕੇ ਫਿਰ ਤੁਰ ਕੇ ਵਾਪਸ ਆ ਜਾਂਦਾ ਸੀ। ਉਹਨੂੰ ਪਤਾ ਪਹਿਲੇ ਤੂੰ ਕਨਫਰਮ ਕਰ ਲਾ ਵੀ ਮਰਗਾਬੀ ਮਾਰ ਕੇ ਕੁੱਤਾ ਇਹਨੂੰ ਪੁੱਛਦਾ ਸੀ ਕਿ ਭਾਜੀ ਜੇ ਤੇ ਸਹੀ ਵੱਜੀ ਤੇ ਮੈਂ ਨੱਸਣਾ ਵਾ, ਅੱਗੇ ਵੀ ਤੂੰ ਉਹ ਉੱਡ ਜਾਂਦੇ ਨੇ ਤੇ ਮੈਂ ਉੱਥੇ ਪੌਣਾ ਘੰਟਾ ਜ਼ਲੀਲ ਹੁੰਦਾ ਰਹਿਣਾ, ਮੈਨੂੰ ਫਿਰ ਭੁੱਖ ਲੱਗ ਜਾਂਦੀ। ਹਲੇ ਮਾਰੀ ਵੀ ਨਹੀਂ ਇਹਨੇ। ਤੇ ਫੈਸਲ ਭਾਈ ਦਾ ਛੋਟਾ ਭਰਾ ਕਹਿੰਦੇ ਮੈਂ ਮਸਾਲੇ ਮਸੂਲੇ ਲੈ ਆਵਾਂ ਫਿਰ। ਅੱਛਾ ਮਰਗਾਬੀ ਮਾਰਨ ਲੱਗਾ, ਕੁੱਤਾ ਕਹਿੰਦਾ ਇੱਕ ਮਿੰਟ ਠਹਿਰ ਜਾ, ਤੈਨੂੰ ਮਰਗਾਬੀ ਚਾਹੀਦੀ, ਮੈਂ ਵੈਸੇ ਫੜ ਕੇ ਲਿਆ ਦਿੰਦਾ, ਗੋਲੀ ਨਾ ਮਾਰ। ਮੇਰੇ ਕੋਲ 2 ਰਾਤ ਦੀਆਂ ਪਈਆਂ। ਨਹੀਂ ਸਾਈ ਬਹੁਤ ਸਿਆਣਾ ਸੀ ਕੁੱਤਾ ਯਾਰ ਫਰੀਦ, ਬਹੁਤ ਸਿਆਣਾ ਯਾਰ। ਫਾਇਰ ਇੰਝ ਕਰਕੇ ਮਾਰਨਾ ਜਿੱਥੇ ਮਰਜ਼ੀ ਗਾਇਬ ਹੋ ਜੇ ਮੁਰਗਾਬੀ, ਅੱਛਾ ਉਹਨੇ ਭਾਈ ਕੱਢ ਲੈਣੀ। ਨਿਸ਼ਾਨਾ ਸੀ ਤੇਰਾ? ਨਹੀਂ ਕੁੱਤੇ ਦਾ ਨਹੀਂ ਸੀ ਯਾਰ ਅੱਲਾ ਦੇ ਬੰਦੇ 1.5 ਫੁੱਟ ਤੱਕ ਤੇ ਉਹ ਜਾਂਦਾ ਸੀ। ਨਾ 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 ਮਰਗਾਬੀ ਪਹਿਲੇ ਫੜ ਕੇ ਉਹਨੂੰ ਹਲਕਾ ਜਿਹਾ ਦਮੂਹਾ ਜਿਹਾ ਕਰਕੇ ਉਹਨੂੰ ਟਹਿਣੀ ਤੇ ਬਾ ਕੇ ਤੇ ਫਿਰ 2 ਫੁੱਟ ਤੋਂ ਐ ਮਾਰ ਕੇ ਤੇ ਕੁੱਤਾ ਇੰਜ ਮਾੜਾ ਜਿਹਾ ਅੱਗੇ ਹੋ ਕੇ ਫੜ ਲੈਂਦਾ ਤੇ ਆਪਣੀ ਉਹਨੂੰ ਸ਼ਿਕਾਰ ਕਰਨ ਗਏ ਦੋ ਤੇ ਕੁੱਤਾ ਦੇ ਸ਼ਿਕਾਰ ਕਰਨ ਗਏ। ਇੱਕ ਦਿਨ ਭਾਈ ਕੁੱਤੇ ਨੂੰ ਲੱਭੀ ਨਹੀਂ ਮਗਰਾਬੀ, ਉਹ ਕੁਕਰੀ ਮੂੰਹ 'ਚ ਪਾ ਕੇ। ਅੱਛਾ ਥੋੜੇ ਜਿਹੇ ਫਾਸਲੇ ਤੇ ਮੁਰਗਾਬੀ ਬੈਠੀ, ਉਹਨੂੰ ਇੰਨਾ ਤੱਕਣ ਦੇ ਅੱਗੋਂ ਮੁਰਗਾਬੀ ਨਾਲ ਹੀ ਅੱਜ ਪੀਣੀ। ਨਹੀਂ ਮੁਰਗਾਬੀ ਬੈਠੀ ਨੇ ਇੰਜ ਕੀਤਾ, ਮੁਰਗਾਬੀ ਇੰਜ ਕਰ ਰਹੀ ਚੱਲ। ਅੱਛਾ ਅੱਗੋਂ ਫਾਇਰ ਕਰਨ ਦੇ ਤੇ ਮੈਟ੍ਰਿਕਸ ਤਰ੍ਹਾਂ ਇੰਜਨ ਕਰਨ ਦੇ। ਮੁਰਗਾਬੀ ਪਰਾਂ ਦੇ ਨਾਲ ਇੰਜ ਤਰ੍ਹਾਂ ਕਰਤੇ ਬੈਠੀ। ਮੁਰਗਾਬੀ ਨੂੰ ਅੱਛਾ ਮੁਰਗਾ ਪਰਿੰਦੇ ਨੂੰ ਪਤਾ ਲੱਗਦਾ ਸੀ ਨਾ ਕਿ ਫੈਸਲ ਸ਼ਿਕਾਰ ਕਰ ਰਿਹਾ, ਸ਼ੌਕ ਨਾਲ ਇਹਦੇ ਕੋਲ ਆ ਕੇ ਉਹ ਆਜੋ ਫੈਸਲ ਆਇਆ ਜੀ, ਆਜੋ ਤੂੰ ਗੋਲੀਆਂ ਖਾਈਏ ਤੇ ਸਾਹਮਣੇ ਲੈਣ ਤੇ ਰੱਖਦੇ ਚੱਲ ਵੀ ਮਾਰ। ਕਸਮੇ ਤੋਤੇ ਆ ਕੇ ਤੇ ਸਾਹਮਣੇ ਬੈ ਕੇ ਪਹਿਲੇ ਮੈਨੂੰ ਮਾਰ ਹਾਂ ਚੱਲ ਉਹਨੂੰ ਮਾਰੇ ਨਾ ਇੰਜ ਹੋ ਗਿਆ। ਉਧਰੋਂ ਨਾਲ ਹੀ ਪਰੇ ਪਾਸੇ ਹੁਦ ਕਹਿੰਦੀ ਆ ਮੇਰੀ ਗੱਲ ਮੈਂ ਥੱਲੇ ਇਹਦਾ ਕਿਸ ਹੋ ਕੇ ਜਾਂਦਾ ਸੀ ਵਾਪਸ। ਯਾਰ ਇੱਕ ਦਿਨ ਇਹਦਾ ਸ਼ੇਰ ਦਾ ਬਣ ਗਿਆ ਨਾ ਜ਼ੇਨ। ਅੱਛਾ ਜੀ। ਹਾਂ ਇਹਨੇ ਜੇ ਪਿਸਤੌਲ ਕੀਤੀ, ਸ਼ੇਰ ਨੇ ਕਿਹਾ ਮੈਂ ਨਾ ਤੇ ਨਾਲ ਕਹਿੰਦਾ ਭਾਜੀ ਮੈਂ ਸਾਫ ਕਰ ਰਿਹਾ। ਇਹਦੀ
ਚੀਤੇ ਮਾਰੇ ਸੀਗੇ, ਹੈ ਚੀਤੇ ਮਾਰੇ ਹੋਏ ਨੇ ਚੀਤੇ ਜਾਗਦੇ। ਆਹੋ ਨਹੀਂ ਤੁਸੀਂ ਅੱਜ ਚੀਤੇ ਸਾਡੇ- ਜਾਗਦੇ। ਯਕੀਨ ਕਰ, ਤੂੰ ਸਾਡੇ ਘਰ ਜਾ ਕੇ ਵੇਖੀ, ਵੱਡੇ ਡਰਾਇੰਗ ਰੂਮ ਦੇ ਵਿੱਚ ਸਾਹਮਣੇ ਜਿਹੜੀ ਚੀਤਾ ਲੱਗਾ ਹੋਇਆ, ਉਹ ਦਾਦਾ ਜੀ ਨੇ ਮਾਰਿਆ ਸੀ, ਏਡੀ ਖੱਲ ਦਾ। ਓਏ ਵਾਕਈ ਇਹਨਾਂ ਨੇ ਭਾਈ ਚੀਤਾ ਮਾਰਿਆ, ਉਹ ਲੈ ਆਏ, ਉਹਨੂੰ 2 ਮਹੀਨੇ ਕੁਝ ਪਾਇਆ ਨਹੀਂ, ਉਹ ਭੁੱਖ ਨਾ ਮਾਰ ਕੇ। ਇਹ ਮਾਲਖੋਰ ਬਹੁਤ ਹੀ ਯਾਨੀ ਕਿ ਜ਼ਿਆਦਾ ਪਸੰਦ ਸੀਗੇ ਸਾਨੂੰ। ਮਾਲ ਕੋਰ ਨਹੀਂ, ਤੂੰ ਮਾਲ ਰੋਡ ਤੇ ਮੰਗਦਾ ਸੇ। ਨਹੀਂ ਮਾਲਖੋਰ ਉਹ ਜਿਹੜਾ ਹੁੰਦਾ ਉਹਦੀ ਸਿੰਘਾਂ ਦੇ ਵੱਡੀਆਂ ਹਵੇਲੀਆਂ 'ਚ ਲੱਗੇ ਹੁੰਦੇ ਜਿਹੜੇ, ਉਹ ਸਾਡੇ ਦੀਵਾਰ ਦਾ ਡਰਾਇੰਗ ਰੂਮ ਦੇ ਵਿੱਚ ਬੜੋ ਸਾਹਮਣੇ ਲੱਗਾ ਹੋਇਆ। ਫਿਰ ਉਸਤਾਦ ਜੀ ਅਗਲੇ ਦਿਨ ਨਾ ਫਿਰ ਫਿਸ਼ ਦਾ ਵੀ ਸ਼ਿਕਾਰ ਕਰਦੇ ਹੁੰਦੇ ਸੀਗੇ ਯਾਰ। ਅਸਲ ਦਾਦਾ ਚ ਜੀ ਨੇ ਇੱਕ ਦੋ ਵਾਰੀ ਜਿਹੜੇ ਗਏ ਜੰਗਲ 'ਚ ਸ਼ਿਕਾਰ ਕਰਨ, ਬਾਂਦਰ ਨੇ ਉਹ ਚਪੇੜਾ ਮਾਰੀਆਂ। ਕਹਿੰਦੇ ਚਾਚਾ ਜੀ ਤੁਹਾਨੂੰ ਕਿੰਨੀ ਦਫਾ ਸਮਝਾਇਆ ਵਾ। ਯਾਰ ਇਹ ਸ਼ਿਕਾਰ ਕਰਨ ਜਾਂਦਾ ਸੀ ਨਾ, ਤੇ ਸਾਰੇ ਆਲੇ ਦੁਆਲੇ ਨਾ ਇੰਜ ਕਰਕੇ ਬੈਠਦੇ ਹੋਏ, ਆਜੋ ਵੇਖਦੇ ਆ। ਇੰਜ ਬਾਂਦਰ ਬੈਠੇ ਨੇ। ਇਹਦਾ ਕੁੱਤਾ ਵੀ ਜਾਨਵਰਾਂ ਨਾਲ ਰਲ ਕੇ ਇਹਦਾ ਚੇਤਾ ਕਰਨ ਦਾ। ਯਾਰ ਫਿਰ ਤੁਸੀਂ ਤੇ ਮਾਰਦੇ ਪਏ ਹੋ ਗਲਤ ਭਾਜੀ ਚਮਲਾ ਇੰਜ ਮਾਰਦਾ ਕਰਕੇ ਇਹਨੇ ਮਰਗਾਬੀ ਵੱਲ ਤੱਕਣਾ ਸ਼ੁਰੂ ਕਰਤਾ ਵਾ, ਤੇ ਕਿੰਨੀ ਦੇਰ ਲਾਤੀ। ਉਹ ਕਹਿੰਦੀ ਮਾਰ ਲੈ ਮੈਨੂੰ, ਹੋਰ ਵੀ ਬੜੇ ਕੰਮ ਆ। ਅੱਛਾ, ਇਹਨੇ ਮਰਗਾਬੀ ਵਾਲੇ ਨੂੰ ਤੱਕਣ ਡਿਆ, ਮਰਗਾਬੀ ਨੇ ਵਿੱਚ ਤਰਕੋਨਾ ਦੇ ਦਿੱਤਾ। ਇਹਨੇ ਪੈਰ ਕੱਢਿਆ, ਚਿੱਟੇ ਪੈ ਗਏ। ਯਾਰ ਯਾਰ ਨਹੀਂ, ਵੈਸੇ ਹੈ ਤੇ ਇਦਾਂ ਹੀ ਹੈ ਨਾ। ਜੰਗਲ 'ਚ ਕਿਉਂ ਨਹੀਂ ਗਏ ਤੁਸੀਂ? ਜੰਗਲ 'ਚ ਹੀ ਜਾਈਦਾ ਸੀ, ਜੰਗਲ 'ਚ ਹੀ ਸ਼ਿਕਾਰ ਉਹ ਕਰੀਦਾ। ਕਿਹੜਾ ਜੰਗਲ ਯਾਰ ਹੈ? ਕਿਹੜਾ ਜੰਗਲ? ਜੰਗਲ 'ਚ ਨਹੀਂ, ਤੁਸੀਂ ਜੰਗਲ ਪਾਣੀ ਜਾਂਦੇ ਬਸ। ਨਹੀਂ ਜੰਗਲ ਦੇ ਵਿੱਚ ਹੀ ਜਾਈਦਾ ਸੀਗਾ। ਹੁਣ ਉਸਤਾਦ ਜੀ ਦਾਦਾ ਜੀ ਦੇ ਨਾਲ ਜਦੋਂ ਪਹਿਲੀ ਵਾਰੀ ਸ਼ੇਰ ਦਾ ਸਾਹਮਣਾ ਹੋਇਆ ਸੀ, ਓਏ ਹੋਏ ਬੜਾ ਦਾਦਾ ਫਿੱਕਾ ਜੀ ਤੂੰ ਯਕੀਨ ਦਾਦਾ ਕਰ, ਜੀ ਨਾਲੇ 'ਚ ਵੜ ਗਏ ਸੀ, ਲੁਕ ਕੇ ਨਾਲੇ 'ਚ ਵੜ ਗਏ ਥੱਲੇ ਨੂੰ। ਪਹਿਲੀ ਵਾਰੀ ਸਾਹਮਣਾ ਹੋਇਆ ਭਾਈ ਸ਼ੇਰ ਦਾ ਤੇ ਇਹਨਾਂ ਦੇ ਦਾਦਾ ਜੀ ਦਾ। ਤੇ ਸ਼ੇਰ ਕਹਿੰਦਾ ਯਾਰ ਮੈਂ ਤੇਰੇ ਕੋਲੋਂ ਜਿੱਤ ਕੇ ਵੀ ਬਿਸਤ ਹੋਣਾ, ਹਾਰ ਕੇ ਵੀ ਬਿਸਤ। ਆਹ ਸਹੀ ਗੱਲ ਆ। ਇਹਦੇ ਦਾਦਾ ਜੀ ਨੇ ਗਾਰਾ ਮਾਰ ਲਿਆ। ਸ਼ੇਰ ਕਹਿੰਦਾ ਇੰਨੀ ਬੋਲ, ਇਹਨੂੰ ਮੈਂ ਕੀ ਮਾਰਨਾ। ਇੱਕ ਦਿਨ ਇਹਨਾਂ ਦੇ ਦਾਦੇ ਦੇ ਸਾਹਮਣੇ ਰਿੱਛ ਆ ਗਿਆ ਭਾਈ, ਉਹ ਇਹਨਾਂ ਦੇ ਦਾਦੇ ਨੂੰ ਵੇਖ ਕੇ ਕਹਿੰਦਾ ਹੋਰ ਚਾਚਾ ਕੀ ਹਾਲ ਆ। ਸ਼ੇਰ ਦਾ ਤੇ ਦਾਦਾ ਜੀ ਦਾ ਸਾਹਮਣਾ ਹੋ ਗਿਆ, ਤੇ ਦਾਦਾ ਜੀ ਸ਼ੇਰ ਨੂੰ ਗੱਲ ਸੁਣਾ ਰਹੇ। ਕਹਿੰਦਾ ਜੰਗਲ 'ਚ ਤੂੰ ਭੁੜਕ ਸਕਦਾ, ਮੇਰੇ ਨਾਲ ਆ ਰੋਡ ਤੇ ਆ। ਲੈ ਰੋਡ ਤੇ ਆ। ਯਾਰ ਫਰੀਦ ਇਧਰੋਂ ਸ਼ੇਰ ਦੀਆਂ ਅੱਖਾਂ ਮੇਰੇ ਦਾਦੇ ਦੀਆਂ ਅੱਖਾਂ 'ਚ ਪਈਆਂ ਵਾ। ਯਾਰ ਇਹਦੇ ਦਾਦੇ ਦੀਆਂ ਅੱਖਾਂ 'ਚ ਸ਼ੇਰ ਦੀਆਂ ਅੱਖਾਂ 'ਚ ਪਈਆਂ ਵਾ। ਸ਼ੇਰ ਨੇ ਇੰਜ ਵੇਖਿਆ, कैसा मशूक टाइप शेर। ਇਹਦੇ ਦਾਦੇ ਨੇ ਕਿਹਾ ਮੈਨੂੰ ਵਰਗਲਾ ਨਾ, ਲੜਨਾ ਤੇ ਸਹੀ ਤਰ੍ਹਾਂ ਲੜ। ਸ਼ੇਰ ਨੇ ਇਹਦੇ ਭਾਈ ਦਾਦੇ ਨੇ ਝੂਠ ਦੇਖਿਆ ਬੋਲਣ ਡਿਆ ਵਾ। ਸ਼ੇਰ ਤੇ ਹੱਲੇ ਬੈਠਾ ਸੀ ਪਿੱਛੇ ਨੂੰ ਮੂੰਹ ਕਰਕੇ, ਤੇ ਇਹਦਾ ਦਾਦਾ ਗਿਆ, ਉਹਨੇ ਪਿਛਾਂ ਵੇਖ ਕੇ ਕਹਿੰਦਾ ਚੱਲ ਚੱਲ। ਇਹਦੇ ਦਾਦੇ ਨੂੰ ਕਹਿੰਦਾ ਨਹੀਂ ਭਾਈ ਪਤਾ ਕੀ ਉਸਤਾਦ ਜੀ ਦੀਆਂ ਅੱਖਾਂ ਚੱਖਾਂ ਪਈਆਂ ਨੇ। ਮੈਂ ਉਹਨਾਂ ਨਾਲ ਜੀਪ ਤੇ ਨਾਲ, ਮੈਨੂੰ ਮੇਰਾ ਦਾਦਾ ਕਹਿੰਦਾ ਤੂੰ ਨਹੀਂ ਵਿੱਚ ਆਣਾ। शेर हथी पहनते ਤੂੰ ਸਾਡੇ ਵਿੱਚ ਨਹੀਂ ਆਉਣਾ। ਆਹ ਦਾਦੇ ਨੇ ਕਿਹਾ ਬੇਟਾ ਤੂੰ ਨਹੀਂ ਵਿੱਚ ਆਣਾ। ਮੈਨੂੰ ਮੈਂ ਕਿਹਾ ਨਹੀਂ, ਮੈਂ ਕਿਹਾ ਦਾਦਾ ਜੀ ਮੈਂ ਆਣਾ ਹੈ। ਮੈਨੂੰ ਮੇਰਾ ਜ਼ਮੀਰ ਨਹੀਂ ਮੰਨਦਾ ਕਿ ਇੱਕ ਮੈਂ ਜਵਾਨ ਜਿਹਾ ਦਾਦਾ ਨਾ ਸ਼ੇਰ ਕੋ ਕਹਿੰਦੇ ਯਾਰ ਮੈਨੂੰ ਲੈ ਆਵਾਂ। ਸ਼ੇਰ ਨੇ ਅੰਦਰੋਂ ਟੇਬਲ ਕੱਢ ਕੇ ਦਿੱਤਾ, ਨੇ ਕਿ ਇੱਥੇ ਬਹਿ ਗਿਆ। ਸਾਡੀ ਲੜਾਈ ਵੇਖ ਬਸ। ਸਾਡੀ ਲੜਾਈ ਵਿੱਚ ਨਹੀਂ ਆਉਣਾ। ਬੱਚਾ ਵਾ ਯਾਰ ਜਿੱਦ ਕਰਨ ਦਿਆ, ਕਹਿੰਦਾ ਲੜਾਈ ਵੇਖਣੀ, ਲੈ ਆਵਾਂ। ਸ਼ੇਰ ਨੇ ਕਿਹਾ ਯਾਰ ਚੱਲ ਲੈ ਆਇਆ ਕੋਈ, ਲੇਕਿਨ ਉਹਨਾਂ ਕਾ ਉੱਥੇ ਬਹਿ ਜਾ ਪਰੇ। ਦਾਦਾ ਜੀ ਮੈਨੂੰ ਕਹਿੰਦੇ ਕਿ ਤੂੰ ਨਹੀਂ ਵਿੱਚ ਆਣਾ। ਮੇਰਾ ਹੁਣ ਆਪਣਾ ਇੱਕ ਜ਼ਮੀਰ ਸੀਗਾ ਸੀ। ਆਪ ਜਦੋਂ ਤੁਹਾਨੂੰ ਪਤਾ ਨਾਂ ਦੇ ਮਸਲੇ ਬਣ ਜਾਣ ਫਰੀਦ, ਅਸੀਂ ਪਿੱਛੇ ਨਹੀਂ ਹਟਦੇ। ਹੁਣ ਮੈਂ ये शुक्र करो उन्हें ये नहीं कहता, जो प्यार करते हैं वो डरते नहीं। ਅੱਛਾ ਉਸਤਾਦ ਜੀ ਮੈਂ ਹੁਣ ਨਾ ਸ਼ੇਰ ਨੇ ਹਮਲਾ ਕੀਤਾ, ਦਾਦਾ ਗੱਡੀ ਵੱਲ ਨੂੰ ਭੱਜਿਆ, ਇਹਨੇ ਲੌਕ ਕਰ ਲਈ ਅੰਦਰੋਂ। ਕਹਿੰਦਾ ਬਾਹਰ ਹੀ ਮਰੋਗੇ ਦਾਦਾ ਜੀ। ਮੈਂ ਨਾ ਹੁਣ ਫਰੀਦ ਮੈਂ ਇਹ ਜੀਪ 'ਚ ਵਾਂ ਤੇ ਮੈਨੂੰ ਦਾਦਾ ਜੀ ਕਹਿੰਦੇ ਤੂੰ ਬਾਹਰ ਨਹੀਂ ਆਣਾ। ਮੈਂ ਕਿਹਾ ਨਹੀਂ ਦਾਦਾ ਜੀ ਮੈਂ ਆਣਾ। लो जी दादे दे बयान बदल गए, अगे कह रहे विच नहीं आना, हुण कहंदे बाहर नहीं आना। ਜੀਪ ਦੇ ਵਿੱਚ ਸੀਗਾ, ਉਹਨਾਂ ਨੇ ਕਿਹਾ ਬਾਹਰ ਨਹੀਂ ਨਿਕਲਣਾ ਤੂੰ। ਅੱਛਾ ਅੱਛਾ। ਆਹੋ, ਉਹ ਵੀ ਲੜਾਈ ਦੇ ਵਿੱਚ ਨਹੀਂ ਹੋਣਾ। ਤੂੰ ਲੜਾਈ ਦੇ ਵਿੱਚ ਨਹੀਂ ਆਣਾ, ਜੀਪ ਚੋਂ ਨਿਕਲ ਕੇ। ਠੀਕ ਹੈ ਨਾ। ਮੈਂ ਕਿਹਾ ਦਾਦਾ ਜੀ ਮੇਰਾ ਦਿਲ ਨਹੀਂ ਮੰਨਦਾ। इन्हां दोनों दी बहस चल रही सी, शेर निकल गया। ਕਹਿੰਦਾ ਇਹਨੇ ਲੜਨਾ ਹੀ ਨਹੀਂ, ਟਾਈਮ ਜ਼ਾਇਆ ਕਰਨਾ। ਠੀਕ ਹੈ ਨਾ। ਉਹ ਮੈਂ ਹੁਣ ਮੈਂ ਮੰਨਾ ਨਾ। ਸ਼ੇਰ ਆ ਕੇ ਤਾਂ ਭਾਜੀ ਜਦੋਂ ਤੁਹਾਡਾ ਰੌਲਾ ਮੁੱਕ ਜੇ ਨਾ, ਮੈਂ ਉਹ ਟਾਰਜ਼ਨ ਦੇ ਨਾਲ ਬੈਠਾ ਰਿਹਾ, ਚਾਹ ਪੀ ਰਿਹਾ। ਟਾਰਜ਼ਨ ਦੇ ਹੋਟਲ ਤੇ। ਮੈਂ ਟਾਰਜ਼ਨ ਦੇ ਹੋਟਲ ਤੇ ਚਾਹ ਪੀ ਰਿਹਾ, ਮੈਨੂੰ ਬੁਲਾ ਲੈਣਾ ਜਦੋਂ ਤੁਹਾਡਾ ਰੌਲਾ ਮੁੱਕ ਜੇ। ਪਤਾ ਕੀ ਯਾਰ ਗੱਲ ਸੁਣ ਲਿਆ ਕਰ ਫਰੀਦ। बिस्मिल्लाह। ਪਤਾ ਕੀ
ਦਾਦਾ ਜੀ ਮੈਨੂੰ ਕਹਿੰਦੇ ਬੇਟਾ ਤੂੰ ਜੀਪ ਚੋਂ ਬਾਹਰ ਨਹੀਂ ਆਣਾ। ਮੈਂ ਕਿਹਾ ਦਾਦਾ ਜੀ ਮੇਰਾ ਜ਼ਮੀਰ ਨਹੀਂ ਬਣਦਾ ਕਿ ਤੁਸੀਂ ਲੜੋ ਤੇ ਮੈਂ ਇੰਜ ਬੇਟਾ। ਕਹਿੰਦੇ ਮੈਂ ਤੈਨੂੰ ਕਹਿਣ ਡਿਆ। ਦਾਦਾ ਜੀ ਨੇ ਨਾ ਮੈਨੂੰ ਕਸਮ ਪਾਤੀ। ਦਾਦਾ ਜੀ ਭਾਈ ਜੀਪ ਨੂੰ ਲਾਕ ਕਰ ਗਏ। ਮੈਂ ਹੁਣ ਬਾਹਰ ਕਿੱਦਾਂ ਆਉਂਦਾ? ਮੈਂ ਹੁਣ ਖੈਰ ਖਲੋਤਾ ਰਿਹਾ ਵਾਂ। ਸ਼ੀਸ਼ਾ ਥੱਲੇ ਕਰ ਲੈਣਾ ਸੀ, ਚਲੋ ਦੇਖਦੇ। ਸ਼ੀਸ਼ੇ ਜੀਪ ਤੇ ਹੁੰਦੇ ਆ ਭਲਾ? ਨਹੀਂ ਹੁੰਦਾ ਉਹ ਯਾਰ ਹੁੰਦਾ ਅੱਛਾ ਜੀਬ ਨੂੰ ਲਾਹ ਕੇ ਤਾਂ ਕਦੇ ਜੀਬ ਤੋਂ ਉੱਪਰ ਖੁੱਲੀ ਹੁੰਦੀ ਉਹ ਸਾਲਿਆ ਕਿੱਦਾਂ ਬਾਹਰ ਨਹੀਂ ਆਉਣਾ। ਆ ਦਰਵਾਜ਼ਾ ਲਾਤਾ ਜੀਬ ਦੇ ਉੱਪਰ ਓਪਨ ਹੁੰਦੀ ਹੈ। ਉੱਤੇ ਛਾਪਰ ਪਾ ਗਏ ਸੀ। ਦੱਸ ਯਾਰ। ਨਹੀਂ ਉਹਨਾਂ ਨੇ ਨਾ ਬੰਦ ਕਰਤਾ, ਦਰਵਾਜ਼ਾ ਬੰਦ ਕਰਤਾ। ਅੱਛਾ ਕਈ ਬਾਡੀ ਵੀ ਉਹਨਾਂ ਨੇ ਜੀਪ ਤੇ ਰਖਾਈ। ਬਾਡੀ ਨਹੀਂ ਦਿਖਾਈ ਸੀ। ਅਸੀਂ ਨਾ ਥਰਮੋਕੋਲ ਲਵਾਇਆ ਹੋਇਆ ਸੀਗਾ ਜੀਪ ਤੇ ਉਹ ਨਾ ਮੇਰਾ ਦਾਦਾ ਗਿਆ ਸ਼ੇਰ ਦੀਆਂ ਅੱਖਾਂ ਚੱਖਾਂ ਪਈਆਂ ਵਾ ਤੇ ਬਾਦੋਵਾਂ ਦੇਣ ਲੱਗ ਉਹ ਤੇਰੇ ਬੱਚੇ ਮਰ ਜਾਣ। ਉਹ ਤੂੰ ਭੁੱਖਾ ਮਰ ਤੇਰੇ ਜੀਪ ਦੇ ਅੰਦਰ ਇਹਨੂੰ ਚਾਬੀ ਅੰਦਰ ਸਿੱਟ ਕੇ ਨਾ ਉਹਨੇ ਕਿਹਾ ਪੁੱਤਰਾ ਲੈ ਫੜ ਤੈਨੂੰ ਮੈਂ ਲੌਕ ਕਰਤੀ ਜੀਪ। ਬਾਅਦ ਦਾਦੇ ਨੂੰ ਯਾਦ ਆਇਆ ਮੈਂ ਪਿਸਤੌਲ ਅੰਦਰ ਹੀ ਭੁੱਲ ਗਿਆ। ਉਹ ਯਾਰ ਉਹ ਸ਼ੇਰ ਨੇ ਅੱਛਾ ਫਿਰ ਮੁਕਾਬਲਾ ਹੋਇਆ। ਸਾਜੀ ਗੱਲ ਸੁਣੋਗੇ ਵਿੱਚ ਬੋਲੀ ਇੰਟਰਪਸ਼ਨ ਕਰੀ ਚਲੋ ਅੱਖਾਂ ਚੱਖਾਂ ਪਈਆਂ ਤੇ ਸ਼ੇਰ ਸ਼ੇਰ ਦੀਆਂ ਨੂੰ ਨਾ ਅੱਖਾਂ ਚੱਖੋਂ ਪਈ। ਹੁਣ ਸ਼ੇਰ ਇੰਜ ਸੀਗਾ ਤੇ ਮੇਰਾ ਦਾਦਾ ਨਾ ਇੰਜ ਸ਼ੇਰ ਸੀ ਇਹ ਕਿਹੜਾ ਸੀ? ਇੰਜ ਕਰਕੇ ਹੁੰਦਾ। ਅੱਛਾ ਇਹ ਸ਼ੇਰ ਨਾ ਇੰਜ ਸੀ। ਸੰਗਮ ਸ਼ੇਰ ਨੇ ਮਾਰ ਡਾਲਾ ਗਾਣਾ ਵੀ ਕੀਤਾ। ਅੱਛਾ ਫਿਰ ਉਹ ਸੰਗਮ ਵਾਲਿਆਂ ਦਾ ਸ਼ੇਰ ਸੀ ਭਾਈ। ਸ਼ੇਰ ਨਾ ਹੁਣ ਇੰਜ ਇੱਕ ਲੱਤ ਅੱਗੇ ਸੀ ਤੇ ਇੱਕ ਪਿੱਛੇ ਸੀਗੀ। ਹਾਂ ਠੀਕ ਤੇ ਵਾਜਾ ਦੇ ਨਹੀਂ ਪਿਆ ਸ਼ੇਰ। 10 ਮਿੰਟ ਯਾਰ ਦੱਸ ਉਸਤਾਦ ਜੀ ਦਾਦਾ ਮੇਰਾ ਹੁਣ ਨਾ ਉਹ ਚੀਜ਼ ਮੈਨੂੰ ਗਿਫਟ ਦਿੱਤੀ ਦਾਦਾ ਜੀ ਨੇ, ਉਹ ਮੈਂ ਤੁਹਾਨੂੰ ਨਹੀਂ ਦੱਸਣੀ। ਹੁਣ ਨਾ ਮੇਰਾ ਦਾਦਾ ਹੁਣ ਸ਼ੇਰ ਵੱਲ ਵੇਖਣ ਡਿਆ ਤੇ ਦਾਦੇ ਨੇ ਨਾ ਪੜ ਕੇ ਫੂਕ ਮਾਰੀ ਹੈ ਵਾਪੜੇ ਤੇ ਸ਼ੇਰ ਐ ਨੂੰ ਨਿਕਲ ਗਿਆ। ਭਾਜੀ ਉਹ ਪਤਾ ਕਿਉਂ ਦੌੜਿਆ? ਅੱਗੇ ਸੀ ਬਟਨ ਬੰਦ ਤੇ ਹਮਕ ਅੰਦਰ ਲੁਕੀ ਸੀ ਸਾਰੀ। ਇਹਦੇ ਦਾਦੇ ਨੇ ਜਦੋਂ ਦੋਵੇਂ ਬਟਨ ਖੋਲ ਕੇ ਫੂਕ ਮਾਰੀ ਨਾ ਉਹਨੂੰ ਧੂਸਣਾ ਗਈਆਂ ਉਹਨੇ ਦੌੜ ਲਾ ਨਹੀਂ ਸ਼ੇਰ ਪਰਾ ਉਲਟੀਆਂ ਕਰੇ ਉਹ ਸ਼ੇਰ ਨੂੰ ਬੁਖਾਰ ਚੜ ਗਿਆ ਕੋਈ। ਸ਼ੇਰ ਕਹਿੰਦਾ ਤੂੰ ਤਗੜਾ ਓਏ ਤੂੰ ਤਗੜਾ। ਓਏ ਮੈਂ ਹਾਰ ਗਿਆ। ਤਾਂ ਉਤਰ ਕੇ ਗਿਆ ਕਹਿੰਦਾ ਦਾਦਾ ਕੀ ਬਣਿਆ? ਕਹਿੰਦਾ ਯਾਰ ਉਹ ਕਹਿੰਦਾ ਬਹਿ ਕੇ ਗੱਲ ਕਰ ਲੈਣੇ ਜਿਹੜੀ ਵੀ ਕਰਨੀ। ਹੁਣ ਨਾ ਦਾਦਾ ਜੀ ਨੇ ਕੀ ਕੀਤਾ, ਦਾਦਾ ਜੀ ਕੋਲ ਰਿਵਾਲਵਰ ਸੀਗਾ। ਕੀ ਬੰਦੂਕ ਲੈ ਕਦੀ ਰਿਵਾਲਵਰ ਕਦੀ ਉਹਨੂੰ ਇੱਕ ਹੀ ਹੁੰਦੀ ਬੰਦੂਕ ਤੇ ਰਿਵਾਲਵਰ ਇੱਕ ਹੀ ਹੁੰਦਾ ਵਾ। ਬੰਦੂਕ ਲੰਮੀ ਹੁੰਦੀ 1.5 ਫੁੱਟ ਵਾਲੀ। ਮੈਨੂੰ ਉਸ ਵੇਲੇ ਦਾ ਪਤਾ ਵਾ। ਪਤਾ ਕੀ ਦਾਦਾ ਜੀ ਨੂੰ ਉਸਤਾਦ ਜੀ ਆਖਰੀ ਗੋਲੀ ਸੀਗੀ, ਸਿਰਫ ਆਖਰੀ ਗੋਲੀ। ਪੈਨਾਡੋਲ ਦੀ। ਕਿਹੜੀ? ਪੈਨਾਡੋਲ ਦੀ। ਉਹਨੇ ਉਹ ਖਾਧੀ, ਸਿਰ ਬਹੁਤ ਦਰਦ ਹੋ ਰਿਹਾ। ਪਤਾ ਕੀ ਆਖਰੀ ਗੋਲੀ ਸ਼ੇਰ ਨੇ ਸਿਰ ਕੁੱਟਿਆ। ਨੇ ਕਾਵਾ ਬਣਾ ਕੇ ਦਿੱਤਾ ਨੇ ਕਿ ਚਾਚਾ ਜੀ ਘਰ ਰਹਿੰਦਾ ਹੁੰਦਾ। ਅੱਛਾ ਆਖਰੀ ਗੋਲੀ ਸੀ ਫਰੀਦ। ਯਾਰ ਇਹ ਬੈਠਾ ਸੀ ਨਾ ਜੀਪ ਚ ਬਾਹਰੋਂ ਬਾਂਦਰ ਨਾ ਕਰ ਛੇੜੇ ਮੋਟੇ ਦੌੜੇ ਮੋਟੇ। ਪਤਾ ਕੀ ਅੱਛਾ ਇਹ ਨਾ ਸਟੀਅਰਿੰਗ ਤੇ ਕਿਤੇ ਸੌਂ ਗਿਆ ਜੀਪ ਦੇ ਵਿੱਚ। ਬਾਂਦਰ ਆ ਕਹਿੰਦਾ ਉਸਤਾਦ ਜੀ ਉਹ ਜੰਗਲ 'ਚ ਮੈਂ ਅਜੀਬੋ ਗਰੀਬ ਮੰਜ਼ਰ ਦੇਖੇ ਆ। ਤਾਂ ਜੀ ਇੱਕ ਗੱਲ ਦੱਸੋ, ਲੋਕ ਵੇਖਦੇ ਆ ਸਾਨੂੰ ਇਹ ਪਾਗਲ ਸਮਝਦਾ ਵਾ ਯਾਰ। ਇਹ ਗੱਲਾਂ ਜਿਹੜੀਆਂ ਤਾਂ ਹੈ ਵਾ ਕਿਤੇ ਕੋਈ ਬਣਦੀ ਜੁੜਦੀ ਗੱਲ? ਯਾਰ ਸਾਡਾ ਸਜਰਾ ਜਾ ਕੇ ਪੜ ਲੈ। ਕੀ ਕੀ? ਸ਼ਜਰਾ ਸਾਡਾ ਜਾ ਕੇ ਪੜ ਲੈ। ਓਏ ਸ਼ਜਰਾ ਜਬ ਛਾਏ ਤੁਮ ਬਹੁਤ ਯਾਦ ਆਏ। ਭਾਈ History- ਉਸਤਾਦ ਜੀ ਕਿੱਥੇ ਲਿਖੀ? ਆਪਾਂ ਹੀ ਘਰੇ ਲਿਖੀ। ਉਸਤਾਦ ਜੀ ਮੈਨੂੰ ਤਾਂ ਯਾਦ ਹੈ ਨਾ ਫਰੀਦ। ਹੁਣ ਮੈਂ ਜੀਪ ਤੇ ਖਲੋਤਾ ਵਾਂ, ਤੂੰ ਯਕੀਨ ਕਰ ਸ਼ੇਰ ਤੇ ਨੱਸ ਗਿਆ। ਉੱਥੇ ਹੀ ਆ। ਜੀਪ ਤੇ ਹੀ ਹੈ ਅੱਛਾ ਸ਼ੇਰ ਨੱਸ ਗਿਆ। ਸ਼ੇਰ ਨੱਸ ਗਿਆ ਤੇ 2 ਜ਼ਰਾਫੇ ਆਏ ਨੇ। ਹਾਂਜੀ। ਹੁਣ ਮੈਨੂੰ ਇੰਜ ਲੱਗਣਾ ਮੈਂ ਘਬਰਾਇਆ ਹੋਇਆ ਵਾਂ, ਮੈਨੂੰ ਨਹੀਂ ਪਤਾ। ਜ਼ਰਾਫੇ ਉਹ ਵੱਡੀ ਧੌਣ ਵਾਲੇ। ਆਹੋ। ਅੱਛਾ ਹੁਣ ਮੈਨੂੰ ਨਹੀਂ ਪਤਾ ਉਸਤਾਦ ਜੀ ਵਿੱਚ ਉਹਨਾਂ ਨੇ ਉੱਪਰੋਂ ਇਹਦੇ ਸਿਰ ਤੇ ਕੀਤਾ। ਦਾਦਾ ਜੀ ਵੀ ਉੱਥੇ ਹੀ ਸੀ। ਦਾਦਾ ਜੀ ਤੇ ਉੱਥੇ ਨੇ। ਦਾਦਾ ਜੀ ਨਾ ਜ਼ਰਾਫਿਆਂ ਵੱਲ ਵੇਖ ਕੇ ਨਾ ਖੁਸ਼ ਹੋ ਗਏ। ਹੁਣ ਇੱਕ ਹਨਾ ਜ਼ਰਾਫਾ ਸੀ ਤੇ ਦੂਜੀ ਜਿਹੜੀ ਸੀ ਨਾ ਜ਼ਰਾਫੀ ਸੀ। ਬਾਇਓਗ੍ਰਾਫੀ। ਆਹੋ ਉਹ ਨਾ ਬਾਇਓ ਜ਼ਰਾਫੇ। ਦਾਦਾ ਜੀ ਨੇ ਇੰਜ ਕਰਕੇ ਨਾ ਉਹਦੇ ਵੱਲ ਵੇਖਿਆ। ਉਹਨੇ ਇੰਜ ਧੌਣ ਨੀਵੀਂ ਕੀਤੀ ਤੇ ਉਹ ਜ਼ਰਾਫਾ ਉਹਨੂੰ ਕਹਿੰਦਾ ਕਿ ਚੱਲ ਪਾਗਲ ਚੁੰਨੀ ਲੈ ਸਿਰ ਤੇ। ਹੁਣ ਓਏ ਉਹ ਵੀ ਗੱਲਾਂ ਕਰਦੇ, ਜਾਨਵਰ ਵੀ ਗੱਲਾਂ ਕਰਦੇ ਆ। ਜੀ ਕਰ ਰਹੇ, ਮੈਂ ਦੇਖ ਰਿਹਾ ਪਿਛਲੇ ਪੌਣੇ ਘੰਟੇ ਤੋਂ ਕਰ ਰਹੇ। ਉਹਨੇ ਨਾ ਜ਼ਰਾਫੇ ਨੇ ਕਿਹਾ ਚੱਲ ਚੁੰਨੀ ਪਿਆਰ ਲੈ। ਆਹੋ ਇਹ ਵੱਡੀ ਜ਼ਰਾਫੀ ਨੇ ਸਿਰ ਕਰਕੇ ਪਿਆਰ ਲੈ। ਹੁਣ ਉਸਤਾਦ ਜੀ ਉਹਨੇ ਨਾ ਮੈਂ ਆਪ ਵੇਖਿਆ ਯਾਰ, ਮੈਨੂੰ ਇੰਜ ਲੱਗਾ ਜਿਵੇਂ ਇਹ ਗੱਲਾਂ ਕਰ ਰਹੇ। ਦਾਦਾ ਜੀ ਨੇ ਹਲੇ ਨਾ ਪੂਰਾ ਪਿਆਰ ਨਹੀਂ ਦਿੱਤਾ। ਉਹਨੇ ਧੌਣ ਚੁੱਕ ਲਈ, ਦਾਦਾ ਜੀ ਵੀ ਚੁੱਕੇ ਗਏ। ਧੌਣ ਨਾਲ ਲੰਮੇ ਕਰਕੇ ਉਹਨੇ ਕਿਹਾ ਬੇਵਕੂਫੇ ਥੱਲੇ ਰੱਖ ਕੇ ਦਾਦਾ ਜੀ। ਫਰੀਦ ਤੂੰ ਯਕੀਨ ਕਰ ਮੈਨੂੰ ਇੰਜ ਉਹਨੇ ਨਾ ਕੰਨ ਆਪਣੇ ਇੰਜ ਲੈ ਲਏ। ਕੰਨ ਲੈ ਤੇ ਇੰਜ ਥੱਲੇ ਮੇਰੇ ਦਾਦਾ ਜੀ ਹੋ ਗਈ। ਦਾਦਾ ਜੀ ਨੇ ਉਹਨੂੰ ਪਿਆਰ ਦਿੱਤਾ ਤੇ ਪਰ ਚੁੰਨੀ ਬਣਾਈ ਕਰਦਾ। ਕਾਨੂੰਨ ਨੇ ਦੋਵੇਂ ਕਾਨੂੰਨ ਨੇ ਆਪਣੇ ਹੱਥ ਲੈ ਕੇ ਤੇ ਕਹਿੰਦੀ ਪਿਆਰ। ਜ਼ਰਾ ਸੋਚੋ
ਵੀ ਜ਼ਰਾਫੀ ਨੇ ਸਿਰ ਤੇ ਦੁਪੱਟਾ ਨਹੀਂ ਆ ਤੇ ਕੰਨਾਂ 'ਚ ਕਰ ਲੈ। ਅੱਛਾ ਉਹਨਾਂ ਨਾਲ ਦਾਦਾ ਜੀ ਨੇ ਨਾ ਮੈਨੂੰ ਨਾ ਅੱਛਾ ਉਹਨੇ ਵੀ ਨਾਲ ਹੀ ਕਿਹਾ, ਉਹਨੇ ਦਾਦਾ ਜੀ ਦੇਖਿਆ ਨਾ, ਉਹਨੇ ਕਹਿਣਾ ਦਾਦਾ ਯਾਰ ਇਹ ਕੰਨ ਲੈ ਸਿਰ ਤੇ। ਨਹੀਂ ਸਾਜੀ ਹੁਣ ਦਾਦਾ ਜੀ ਨਾ ਉਹ ਬੜਾ ਖੁਸ਼ ਹੋਏ ਮਿਲ ਕੇ ਯਾਰ, ਕਿ ਜਿਵੇਂ ਉਹ ਫਿਰ ਮੈਨੂੰ ਦਾਦਾ ਜੀ ਕਹਿੰਦੇ, ਦਾਦਾ ਜੀ ਜਾਨਵਰਾਂ ਨਾਲ ਬਹੁਤ ਮੁਹੱਬਤ ਕਰਦੇ ਸੀ। ਫਿਰ ਦਾਦਾ ਜੀ ਆਏ ਜੀਪ ਦੇ ਕੋਲ, ਦਾਦਾ ਜੀ ਨੂੰ ਜ਼ਰਾਫੇ ਨੇ ਕਿਹਾ ਬੜੇ ਚਿਰਾਂ ਬਾਅਦ ਮੂੰਹ ਦਿਖਾਇਆ, ਬੜੇ ਮੂੰਹਾਂ ਬਾਅਦ ਚਿਰਦੇ। ਉਹ ਹੁਣ ਨਾ ਉਸਤਾਦ ਜੀ ਇਜਾਜ਼ਤ ਲੈਣ ਲੱਗੇ ਨੇ, ਕਹਿੰਦੇ ਅੱਛਾ ਹੁਣ ਚਾਹੁੰਦੇ ਹੋ। ਦਾਦਾ ਜੀ ਕਹਿੰਦੇ ਇੱਕ ਮਿੰਟ ਨਾ, ਪਹਿਲੀ ਵਾਰੀ ਮੈਨੂੰ ਮਿਲੀ ਚੰਗਾ ਲੱਗਦਾ। ਦਾਦਾ ਜੀ ਨੇ ਨਾ ਡਿੱਗੀ ਚੋਂ ਨਾ ਪੱਠੇ ਕੱਢੇ ਮੇਰੇ ਸਾਡੇ ਨਾਲ। ਮੇਰੇ ਪਿਆਰ ਸ਼ਗਨ ਉਹ ਕੋਈ ਭਾਈ ਫੇਰੀ ਵਾਲੇ ਬਸ ਕਰਦੇ ਖੁਦਾ ਦਾ ਨਾ। ਬੜੀ ਜੈਨੂਨ ਗੱਲ ਫਰੀਦ, ਜੀਪ ਦੇ ਯਾਰ ਉਹ ਥੱਲੇ ਹਿਸਟਰੀ ਪੜ੍ਹ ਲੈ, ਕਿਤਾਬਾਂ ਪੜ੍ਹ ਲੈ। ਫੈਸਲਾ ਮੈਂ ਤੇਰੇ ਨਾਲ ਮੁੱਕੀ ਮਾਰ ਕੇ ਨਾ ਭਾਈ ਨੂੰ ਸਹੀ ਕਹਿ ਤੇਰਾ ਰਿਹਾ ਸਾਰਾ ਦਾਦਕਾ ਭੇ ਦੇਣਾ। ਕਹਿੰਦਾ ਪੱਠੇ ਪਾਏ ਉਹਨਾਂ ਨੂੰ, ਉਹ ਕੋ ਫੇਰੀ ਵਾਲੇ ਜ਼ਰਾਫੇ ਆ ਗਏ। ਯਾਰ ਉਹ ਸਹੀ ਕਹਿ ਰਹੇ ਵਾ, ਜੀਪ ਦੇ ਥੱਲੇ ਨਾ ਉਹ ਪੱਲੀ ਜੀ ਲੱਗੀ ਸੀ, ਉਹ ਚ ਪਏ ਸੀ ਪੱਠੇ, ਉੱਚੋਂ ਕੱਢ ਕੇ। ਪਤਾ ਕੀ ਗੱਲ, ਦਾਦਾ ਜੀ ਨੇ ਨਾ ਉਹ ਜੀਪ ਚੋਂ ਫਿਰ ਪੱਠੇ ਕੱਢ ਕੇ ਦਿੱਤੇ, ਯਾਰ ਪਹਿਲੀ ਵਾਰੀ ਆਏ ਹੋ, ਖਾਲੀ ਹੱਥ ਨਹੀਂ ਮੋੜਦੇ। ਤੇ ਖਾਲੀ ਹੱਥ ਨਹੀਂ। ਉਹਦੇ ਜ਼ਰਾਫੀ ਨੇ ਕਿਹਾ ਦਾਦਾ ਜੀ ਮੈਂ ਤੁਹਾਡੇ ਪੈਰ ਛੂਣਾ ਚਾਹੁੰਦੀ, ਤੇ ਦਾਦਾ ਜੀ ਪੁੱਠੇ ਲਾਉ ਕਿੰਨੇ ਤੋਂ ਦਿੱਕਰ ਤੇ ਤੂੰ ਆਉਣਾ ਨਹੀਂ। ਅੱਛਾ ਉਧਰੋਂ ਉਸਤਾਦ ਜੀ ਸ਼ੇਰ ਵਾਪਸ ਨਾ ਆ ਗਿਆ। ਹਾਂ ਉਹ ਸ਼ੇਰ ਦੇ ਹੱਥ 'ਚ ਟਿਫਨ ਨਹੀਂ ਕਿੰਨਾ ਯਾਰ ਫਰੀਦ, ਭੁੱਖ ਲੱਗੀ ਨਹੀਂ ਸੀ। ਸ਼ੇਰ ਨੇ ਕਿਹਾ ਉਹਨੂੰ ਪੱਠੇ ਦੇਤੇ ਆ, ਸਾਨੂੰ ਸਾਦਾ ਹੀ ਤੋੜਤਾ। ਨਹੀਂ ਉਸਤਾਦ ਜੀ ਦਾਦਾ ਨੇ ਫਿਰ ਆਪਣੀ ਲੱਤ ਲਾ ਕੇ ਸ਼ੇਰ ਨੂੰ ਉਹ ਗੱਲ ਹੈ। ਮੇਰਾ ਧਿਆਨ ਗਿਆ ਉਧਰੋਂ ਸ਼ੇਰ ਵਾਪਸ ਆਣ ਡਿਆ, ਤੇ ਉਹਦੇ ਪਿੱਛੇ ਇੱਕ ਹੋਰ ਸ਼ੇਰ, ਦੋ ਸ਼ੇਰ, ਉਹ ਦੋ ਸ਼ੇਰ ਪਈ ਆਣ ਡੇ ਆ। ਅੱਛਾ ਤੇ ਦੋ ਸ਼ੇਰਾਂ ਦੇ ਪਿੱਛੇ ਇੱਕ ਪੂਰੀ ਗਜ਼ਲ ਤੁਰੀ ਆ ਰਹੀ। ਅੱਛਾ ਉਧਰੋਂ ਅੱਲਾ ਰਹਿਮ ਕਰੇ, ਤੈਨੂੰ ਪਤਾ ਸੀ ਘਬਰਾਉਂਦੇ ਨਹੀਂ ਨਾ ਸੀ ਨਾ ਦਾਦਾ। ਹੁਣ ਨਾ ਜ਼ਰਾਫਾ ਵੀ ਉੱਥੇ ਖਲੋਤਾ। ਚੱਲ ਹੁਣ ਜ਼ਰਾਫੇ ਨੇ ਨਾ ਉਹ ਕੋਈ ਬੋਲਿਆ ਵਾ ਹਾਂ ਬੋਲਿਆ ਵਾ, ਤੇ ਉਹਦੀ ਹਨਾ ਆਵਾਜ਼ ਗਈ ਆ ਉਹਨੇ, ਉੱਥੇ। ਭਾਈ ਜ਼ਰਾਫੇ ਨੇ ਸ਼ੇਰ ਨੂੰ ਤਲਾਸ਼ ਉਹ ਪੁਆਤਾ ਦਾਦੇ ਨੂੰ। ਠੀਕ ਹੈ, ਜ਼ਰਾਫੇ ਨੇ ਹੋਰਸ਼ ਹੋਰਸ਼ ਕਰਕੇ ਸ਼ੇਰ ਦਾਦੇ ਨੂੰ ਪਵਾ ਤੇ ਆ ਪੱਠੇ ਲੈ ਕੇ ਨਿਕਲ ਗਏ। ਯਾਰ ਨਹੀਂ ਬਾਤ ਜ਼ਰਾਫੇ ਨੇ ਜਦੋਂ ਦੇਖਿਆ ਨਾ ਕਿ ਉਧਰੋਂ ਸ਼ੇਰ ਆ ਰਿਹਾ, ਉਧਰੋਂ ਫੈਸਲ ਰਾਮੇ ਉਹਨੇ ਨਾਲ ਦੀ ਜ਼ਰਾਫੀ ਨੇ ਕਿਹਾ, ਉਹਨੇ ਕਿਹਾ ਜ਼ਰਾਫੀ ਨੇ ਨਾ ਜ਼ਰਾਫੇ ਨੇ ਕਿਹਾ ਸਰਤਾਜ ਨਿਕਲੋ ਇੱਥੇ, ਹੁਣ ਕੁੱਤੀ ਚੀਕਾ ਸ਼ੁਰੂ ਹੋ ਗਿਆ। ਹੁਣ ਨਾ ਉਹ ਜ਼ਰਾਫੇ ਨੇ ਭਾਈ ਆਵਾਜ਼ ਉਹਨਾਂ ਨੇ ਮਾਰੀ, ਵਿਚਾਰ ਲੱਗਿਆ ਕਿ ਉਹਨਾਂ ਨੇ ਕਿਹਾ ਲਓ ਜੀ ਦਾਦਾ ਜੀ ਫਿਰ ਸ਼ੇਰ ਹਾਫਿਜ਼। ਉਹਨੇ ਨਾ ਉਸਤਾਦ ਜੀ ਹੁਣ ਜ਼ਰਾਫਾ ਹੁਣ ਖਲੋਤਾ, ਤੇ ਉਹ ਕਹਿੰਦਾ ਯਾਰ ਸਾਡੇ ਅਜ਼ੀਜ਼ ਹੈਗੇ ਨੇ, ਤੇ ਇਹਨਾਂ ਲੈ ਨਾਲ ਸੀ ਸ਼ੇਰ ਨੂੰ ਗਿਆ। ਜ਼ਰਾਫੇ ਦੇ ਅਜ਼ੀਜ਼। ਆਹੋ ਨਾ ਅੱਬਾ ਜੀ ਆ ਗਏ, ਦਾਦਾ ਜੀ ਬਹੁਤ ਉਹਨਾਂ ਦੀ ਨਾ ਜਾਨਵਰਾਂ ਦੀ ਖਿਦਮਤ ਕਰਦੇ ਹੁੰਦੇ ਸੀ। ਫਿਰ ਨਾ ਉਹ ਸ਼ੇਰ ਕਹਿੰਦਾ ਯਾਰ ਤੂੰ ਨਾ ਵਿੱਚ ਆ, ਕਹਿੰਦਾ ਹੁਣ ਜ਼ਰਾਫਾ ਕਹਿੰਦਾ ਮੈਂ ਮਜਬੂਰ ਹਾਂ, ਮੇਰੇ ਨਾਲ ਲੇਡੀਜ਼ ਆ। ਕਹਿੰਦੇ ਦਾਦਾ ਜੀ ਮੈਂ ਲੜ ਨਹੀਂ ਸਕਦਾ, ਮੇਰੇ ਨਾਲ ਜ਼ਨਾਨਾ ਸਾਥ ਆ, ਤੇ ਤੁਸੀਂ ਸ਼ੇਰ ਨਾਲ ਨਾ ਲੜ ਲੁੜ ਕੇ ਆ ਜਾਓ। ਉਧਰੋਂ ਟਾਰਜ਼ਨ ਆਇਆ ਤੇ ਕਹਾ ਕੀ ਰੌਲਾ ਪਾਇਆ। ਟਾਰਜ਼ਨ ਜੀ ਕਿਉਂਕਿ ਸਾਰੇ ਮੰਨਦੇ ਸੀ। ਹਾਂ ਟਾਰਜ਼ਨ ਨੇ ਕਿਹਾ ਇੱਧਰ ਮੇਰੇ ਡੇਰੇ ਤੇ ਆਓ, ਜਾ ਕੇ ਉੱਥੇ ਬਹਿ ਕੇ ਗੱਲ ਕਰਨੇ। ਨਹੀਂ ਉਹ ਫਿਰ ਨਾ ਦਾਦਾ ਜੀ ਨੇ ਉਹਨਾਂ ਨੇ ਸ਼ਰਤ ਰੱਖੀ ਕਿ ਆਂਦਾ ਤੋਂ ਬਾਅਦ ਤੁਸੀਂ ਸ਼ਿਕਾਰ ਨਹੀਂ ਕਰਨਾ ਯਾਰ, ਤੁਸੀਂ ਬੇਜ਼ਬਾਨ ਜਾਨਵਰਾਂ ਨੂੰ ਮਾਰਦੇ ਹੋ, ਇਹਨਾਂ ਦਾ ਕੀ ਕਸੂਰ ਹੈ, ਉਹ ਜੇ ਨਹੀਂ ਤੁਹਾਡਾ ਸ਼ੌਕ ਹੈ ਬਾਜ਼ਾਰੋਂ ਮੁੱਲ ਲਵੋ। ਫਿਰ ਦਾਦਾ ਜੀ ਨੇ ਉਸ ਤੋਂ ਬਾਅਦ ਤੋਬਾ ਕੀਤੀ ਸੀ, ਕਹਿੰਦੇ ਸ਼ਿਕਾਰ ਨਹੀਂ ਕਰਨਾ ਕਦੇ ਵੀ। ਹਾਂ ਫਿਰ ਜੂਆ ਖੇਡਣ ਲੱਗ ਪਏ। ਨਹੀਂ ਯਾਰ ਜੰਗਲ ਜਾਂਦੇ ਸੀ, ਫਿਰ ਉਹ ਕੈਂਚੀ ਉਸ ਤਰ੍ਹਾਂ ਲੈ ਕੇ ਜਾਨਵਰਾਂ ਦੀ ਕਟਿੰਗ ਕਰਦੇ ਸੀ। ਯਾਰ ਦਿਲ ਨਹੀਂ ਸੀ ਲੱਗਦਾ। ਬਹੁਤ ਪਿਆਰ ਪੈ ਗਿਆ ਸੀ। ਆਹੋ ਨਹੀਂ ਸ਼ੇਰ ਅਕਸਰ ਆਉਂਦੇ ਹੁੰਦੇ ਸੀ, ਚਾਚਾ ਜੀ ਮੁੱਛਾਂ ਸੈੱਟ ਕਰਦੇ ਯਾਰ ਮੂੰਹ 'ਚ ਪੈਂਦੀਆਂ। ਫਰੀਦ ਨਹੀਂ ਫਿਰ ਉਹਨਾਂ ਨੂੰ ਕਹਿਣਾ ਸੀ ਤੁਸੀਂ ਕੋ ਖਾਂਦੇ ਹੋ, ਸ਼ੇਰ ਨੂੰ ਕਹਿਣਾ ਸੀ ਤੂੰ ਕੋ ਖਾਣਾ ਹਿਰਨ। ਹਾਂ ਪੌਣਾ ਘੰਟਾ ਲੜਾਈ ਇਸ ਗੱਲ ਦੀ ਤੇ ਰਹੀ ਹੈ। ਦਾਦਾ ਜੀ ਨੇ ਬਹਿਸ ਕੀਤੀ। ਦਾਦਾ ਜੀ ਨੇ ਚੰਗੀ ਭਲੀ ਬਹਿਸ ਨਹੀਂ ਉਹਨੂੰ ਕੀਤੀ। ਫਿਰ ਕਹਿਣਾ ਸੀ ਨਾ ਕਿ ਫਿਰ ਤੂੰ ਵੀ ਨਹੀਂ ਆਈ ਤੋਂ ਬਾਅਦ ਕਿਸੇ ਜਾਨਵਰ ਨੂੰ ਖਾਣਾ। ਨਹੀਂ ਉਹ ਨਹੀਂ ਮੰਨਿਆ। ਅੱਛਾ ਉਹਦੀ ਕੋਈ ਹਾਲੇ ਤੱਕ ਨਿਸ਼ਾਨੀ ਪਈ ਹੈ ਕਿ ਤੇਰੇ ਕੋਲ ਬੰਦੂਕ ਸੰਦੂਕ ਜਾਂ ਕੋਈ ਕੁਹਾੜੀ ਜਾਂ ਤਲਵਾਰਾਂ ਜਦੋਂ ਘਰ ਜਾਣਾ ਸੀ ਸਾਹਮਣੇ ਦੋ ਤਲਵਾਰਾਂ ਟੰਗੀਆਂ ਇੰਜ ਕਰਕੇ। ਇੰਜ ਨਹੀਂ ਟੰਗੀਆਂ, ਇੰਜ ਟੰਗੀਆਂ। ਭਾਜੀ ਮਾਫ ਕਰ। ਮੇਰੇ ਕਹਿੰਦਾ ਦਾਦੇ ਤਲਵਾਰਾਂ ਨੇ ਮਜਾ ਕੇ ਦੇਖਿਆ ਤੇ ਦੋ ਮੂਲੀਆਂ ਲਾਈਆਂ ਭਾਈ। ਕਹਿੰਦਾ ਸਾਡੀਆਂ ਹੀ। ਦਾਦਾ ਜੀ ਨੇ ਮੁੱਕਾ ਮਾਰ ਕੇ ਸ਼ੇਰ ਦਾ ਬੀੜ ਪਾੜਤਾ ਸੀਗਾ। ਪਾੜਤਾ ਕਾਗਜ਼ ਦਾ ਬੀੜ ਸੀ ਉਹਦਾ। ਨਹੀਂ ਉਹਨਾਂ ਬੀੜ ਪਾੜਿਆ ਤੇ ਸਾਰਾ ਸਰਾਣਾ ਦੇੜ ਕੇ ਰੱਖਤਾ। ਨਹੀਂ ਫਰੀਦ ਸੱਚੀ ਯਾਰ ਫੈਸਲਾ ਖੁਦਾ ਦਾ ਉਹਨੂੰ ਨਾ ਮੁੱਕਾ ਮਾਰਿਆ। ਸਿਆਣੇ ਬਣੇ ਬੰਦਿਆਂ ਨੂੰ ਤੂੰ ਜ਼ਲੀਲ ਕਰਨੇ ਆ ਯਾਰ। ਉਹ ਬਾਅਦ ਚੋਂ ਪਤਾ ਚੱਲਿਆ ਸ਼ੇਰ ਪਾਨ ਖਾਨ ਦਿਆ ਸੀਗਾ। ਵੀ ਭਾਜੀ ਜੰਗਲ ਚੋਂ ਵਾਪਸ ਆਣ ਲੱਗੇ ਦਾਦਾ ਜੀ ਨੇ, ਟਾਰਜ਼ਨ ਨੇ ਆਪਣੇ 3-4 ਪੱਤਿਆਂ ਵਾਲੇ ਸੂਟ ਦਿੱਤੇ ਕਿ ਹਾਈ ਸਾਹਿਬ ਪਾ ਲਿਆ ਯਾਰ ਮੁਹੱਬਤ ਹੀ ਬੜਾ ਸੀ ਜੰਗਲ। ਬਹੁਤ ਤਰ ਗਿਆ ਯਾਰ। ਯਾਰ ਸ਼ੇਰ ਕੋ ਅੱਧੀ ਹਿਰਨ ਪਈ ਸੀ, ਉਹਨੇ ਉਹ ਦਿੱਤੀ ਜਾਣ ਲੱਗੀ।
ਉਹਨੇ ਕਿਹਾ ਮੈਂ ਮੈਂ ਕੱਲ ਵਾਸਤੇ ਰੱਖੀ ਸੀ, ਚਲੋ ਤੁਸੀਂ ਲੈ ਜਾਓ। ਬੜੇ ਫਲ ਲੱਗ ਜਾਂਦੇ ਸੀ। ਜਾਣ ਲੱਗੇ ਟਾਰਜ਼ਨ ਨੇ ਕੈਂਗਰੂ ਦੇ ਝੋਲੀ ਦੇ ਵਿੱਚ ਮਾਲਟੇ ਪਾ ਕੇ ਉਹਨੂੰ ਕਿਹਾ ਵੀ ਲੈ ਬੱਚੇ ਖਾਣ ਪੀਣਗੇ। ਤੇ ਕੈਂਗਰੂ ਨੂੰ ਕਹਿੰਦੇ ਮਾਲਟੇ ਛੱਡ ਕੇ ਵਾਪਸ ਆ। ਅੱਲਾ ਮਾਫੀ ਸਾਡੇ ਖਾਨਦਾਨ 'ਚ ਸਭ ਕੁਝ ਹੋਵੇ, ਲੇਕਿਨ ਸਾਡੇ ਨਾਂ ਦਾ ਮਸਲਾ ਨਾ ਬਣੇ ਵੀਰੇ। ਉਸਤਾਦ ਜੀ ਮੈਡਮ ਤੋਂ ਸਾਨੂੰ ਬੇਵਕੂਫ ਬਣਾਉਣ ਡਿਆ ਵਾ ਚਵਲਾ ਮਾਰ ਕੇ। ਚਲੋ ਹਾਂਜੀ ਬਸ ਮੁੱਕ ਗਿਆ ਜੰਗਲ। ਨਹੀਂ ਸਹੀ ਜੰਗਲ ਤੇ ਜਦੋਂ ਤੇ ਮਰਜ਼ੀ ਪੜਦਾਦਾ ਤੇ ਫਿਰ ਇਸ ਤੋਂ ਵੀ ਅਗਲੀ ਆਈਟਮ ਹੋਏਗੀ। ਉਹਦੀ ਮੈਂ ਤੁਹਾਨੂੰ ਦੱਸਾਂ, ਜ਼ਿਆਦਾ ਸਮੁੰਦਰ 'ਚ ਰਹਿੰਦੇ ਸੀਗੇ। ਉਹਨਾਂ ਦੀ ਮੈਂ ਅੱਗੋਂ ਸੁਣਾਉਂਗਾ ਤੁਹਾਨੂੰ, ਡੱਡੂ ਸੀਗੇ ਇਹਨਾਂ ਦੇ ਦੱਸ। ਜਿਨ੍ਹਾਂ ਦਾ ਮੈਂ ਦੱਸਿਆ ਸੀ। ਮੈਨੂੰ ਮਾਫ ਕਰ ਦੇ, ਮੈਂ ਮੈਂ ਤੁਹਾਨੂੰ ਯਾਰ ਅਸੀਂ ਕੌਣ ਆ? ਤੁਹਾਨੂੰ ਮੈਂ ਦੱਸਿਆ ਨਹੀਂ, ਤੁਸੀਂ ਮੇਰੀ ਸੁਣੀ ਨਹੀਂ। ਜਲਪਰੀ ਮੇਰੀ ਉਹ ਰਿਲੇਟਿਵ ਸੀਗੇ, ਮੇਰੇ ਦਾਦਾ ਜੀ ਦੇ ਨਾਲ ਉਹਨੇ ਸ਼ਾਦੀ ਕੀਤੀ ਸੀ ਜਲਪਰੀ ਨੇ। ਜਲ ਪਰੀ ਗੱਲ ਪਰ ਇਹ ਆ ਕਿ ਪ੍ਰੋਗਰਾਮ ਮੁਕਾ ਤੇ ਤੇਰੀ ਮਿਹਰਬਾਨੀ ਸਾਡੀ ਜਾਨ ਛੱਡ। ਠੀਕ ਹੈ ਸ਼ਾਹੀ ਜੀ ਮੁਗਾ ਪੜਦਾਦਾ ਤੇ ਕਹਿੰਦਾ ਉਹ ਅੱਛਾ ਉਹ ਸਮੁੰਦਰ ਦੀ ਕੈਟਾਗਰੀ ਹੈ ਪੜਦਾਦਾ। ਜਲ ਪਰੀ ਵੀ ਹੈ ਵਿੱਚ। ਉਹਦੇ ਚ ਬੜਾ ਕੁਝ ਸੀ। ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਲਪਰੀ ਨੇ ਮੇਰੇ ਦਾਦਾ ਜੀ ਨੂੰ ਕਿਹਾ ਸੀ ਵੈਲ ਯੂ ਮੈਰੀ ਮੀ। ਓਏ ਹੋਏ ਹੋਏ ਵੈਲੀ ਮੇਰੀ ਪੜਦਾਦੇ ਨੂੰ, ਦਾਦੇ ਦੇ ਦਾਦੇ ਨੂੰ। ਹਾਂ ਉਹ ਵੀ ਸਾਡਾ ਦੂਰ ਪੜਦਾਦਾ ਹੀ ਲੱਗਾ ਉਹ ਲਗੜ ਬਗੜ ਦਾਦਾ। ਯਾਰ। ਉਹਨਾਂ ਦਾ ਸਾਹ ਬੜਾ ਸੀਗਾ, ਕਿਹਨਾਂ ਦਾ? ਮੇਰੇ ਪੜਦਾਦੇ ਦਾ। ਹਾਂਜੀ ਗਾਣਾ ਉਹਨਾਂ ਨੇ ਇੱਕ ਇੱਕ ਸਾਹ ਚ ਅੰਤਰੇ ਸਤਾਈਆਂ ਸਭ ਕੁਝ ਕਹਿ ਜਾਣਾ ਇੱਕ ਸਾਹ ਚ। ਜਿਹਦਾ ਤੇ ਦਿਮਾਗ ਖਰਾਬ ਆ ਪਲਾਂਟ ਵਜਾਉਂਦੇ ਸੀ। ਅੱਛਾ 22 ਤੋਂ 23 ਘੰਟੇ ਉਹ ਪਾਣੀ 'ਚ ਰਹਿ ਲੈਂਦੇ ਸੀ। ਅੱਛਾ ਜੀ। ਕੋਈ ਬੰਦਾ ਸਾਬਤ ਕਰਕੇ ਰਵੇ। ਅੰਦਰ ਥੱਲੇ ਥੱਲੇ ਤੈਜ ਹੀਰੇ ਲੱਭ ਕੇ ਲਿਆਂਦੇ ਸੀਗੇ। ਅੱਲਾ ਝੂਠ ਨਾ ਬੁਲਾਏ ਤੇ ਦਰਿਆਈ ਘੋੜਾ ਸੀ ਨਾ ਤੇਰਾ ਦਾਦਾ। ਨਹੀਂ ਭਾਈ ਨੇ ਦੇਗਾ ਖਜ਼ਾਨਿਆਂ ਦੀਆਂ ਨਿਕਲਣ ਦੀਆਂ ਇੰਨਾ ਕਰੋ। ਉਹ ਹੀਰੇ ਦੇ ਦਾਦੇ ਦਾ ਨਾਂ ਸੀ ਹਾਜੀ ਅਜ਼ਰ, ਤੇ ਇੰਨਾ ਪਾਣੀ ਚ ਰਹਿੰਦਾ ਸੀ ਲੋਕੀ ਨੂੰ ਅਜ਼ਰ ਮੱਚ ਕਹਿਣ ਲੱਗ ਪਏ। ਯਾਰ ਹਾਜੀ ਅਜ਼ਰ ਮੱਚ ਕਿਤੇ ਯਕੀਨ ਕਰ। ਉਹ ਬਹੁਤ ਅਜ਼ਰ ਮਰ ਨਾ ਜੀ ਨਾ ਕਰਿਓ, ਮੈਡਮ ਦੇ ਦਿਓ। ਸਹੀ ਗੱਲ। ਇਹਦਾ ਦਾਦਾ ਸਮੁੰਦਰ ਚ ਸ਼ੋਅ ਕਰਦਾ ਰਿਹਾ ਇੱਕ ਸ਼ਾਰਕ ਅਜ਼ੀਜ਼। ਸ਼ਾਰਕ ਅਜ਼ੀਜ਼ ਸ਼ੋਅ ਕਰਦਾ ਰਿਹਾ ਸਮੁੰਦਰ ਚ, ਯਕੀਨ ਕਰ। ਇਹਦਾ ਨਾਮ ਪਹਿਲਾਂ ਫੈਸਲ ਡਮਰਾ ਸੀ। ਇਹਦੇ ਅੱਬੇ ਦਾ ਨਾਮ ਨੀਵ ਟਰਾਊਟ ਸੀ। ਐਵੇਂ ਨਹੀਂ ਗੱਲ ਬਣੀ। ਇੱਕ ਮਾਮੇ ਦਾ ਨਾਮ ਚਾਚਾ ਤਾਇਆ ਨਜ਼ੀਰ ਆਕਟੋਪਸ ਵੀ ਸੀ। ਆਕਟੋਪਸ ਓਏ ਚੌਰੀ ਆਕਟੋਪਸ। ਇੱਕ ਤੂੰ ਇਹਨਾਂ ਦੀ ਤਾਈ ਨੂੰ ਨਹੀਂ ਜਾਣਦਾ ਨਜ਼ੀਰਾ ਡੋਲਫਨ ਨੂੰ। ਮੇਰੇ ਮੌਲਾ। ਚਲੋ ਜੀ ਬਸ, ਚਲੋ ਜੀ ਨਾਜ਼ਰੀਨ ਲਵ ਯੂ, ਥੈਂਕ ਯੂ, ਸ਼ੁਕਰੀਆ। ਆਪਣਾ ਬਹੁਤ ਖਿਆਲ ਰੱਖਿਓ। ਫੇਰ ਕੱਲ ਨੂੰ ਤੁਹਾਡਾ ਮੁਲਾਕਾਤ ਹੋਏਗੀ। ਹਾਏ ਇਹਦੇ ਦਾਦੇ ਦਾ ਇੱਕ ਭਰਾ ਮਰ ਗਿਆ, ਉਹਦਾ ਨਾਂ ਸ਼ੌਕਾ ਮੁਹੱਲਤ ਸੀ।